ਜਿਹੜੀਆਂ ਖਬਰਾਂ ਅੱਜ ਅਖਬਾਰਾਂ 'ਚ ਛਪੀਆਂ ਨੇ ਇਹਨਾਂ 'ਚੋਂ ਕਿਤੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਲੱਭ ਰਹੀ, ਨਹੀਂ ਮਿਲ ਰਹੀ ਜਿਹਦੇ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿੱਚ FBI ਦਾ ਡਾਇਰੈਕਟਰ ਇੱਥੇ ਕਿਸ ਮਕਸਦ ਲਈ ਪਹੁੰਚਿਆ ਜਾਂ CBI ਦੇ ਮੁਖੀ ਨਾਲ ਮੁਲਾਕਾਤ ਵਿੱਚ ਉਹਨੇ ਕਿਹੜੇ ਮੁੱਦੇ ਚੱਕੇ। ਭਾਰਤ ਦੇ ਵਿੱਚ ਕਿਸੇ ਨੂੰ ਪਤਾ ਨਾ ਲੱਗ ਜੇ ਕਿ ਅਮਰੀਕਾ ਵੱਲੋਂ ਸਾਡੀ ਕਿਵੇਂ ਖਿਚਾਈ ਕੀਤੀ ਜਾ ਰਹੀ ਆ, ਕਿਵੇਂ ਸਾਡੀਆਂ ਬਾਹਾਂ ਮਰੋੜ ਕੇ ਸਾਨੂੰ ਥੱਲੇ ਸੁੱਟ ਲਿਆ ਤੇ ਡਾਂਗ ਸਾਡੇ ਫਿਰ ਰਹੀ ਆ ਕਿ ਲਿਆਓ ਭਾਈ ਉਹ ਬੰਦੇ ਜਿਨ੍ਹਾਂ ਨੇ ਸਾਡੇ ਮੁਲਕ ਦੇ ਵਿੱਚ ਆ ਕੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਅਮਰੀਕਨ ਸਿਟੀਜ਼ਨ ਆ ਉਹਨੂੰ ਕਤਲ ਕਰਨ ਦੀ ਵਿਉਂਤ ਬਣਾਈ। ਆਮ ਭਾਰਤੀ ਨੂੰ ਜਦੋਂ ਇਹ ਸੁਨੇਹਾ ਜਾਂਦਾ ਕਿ ਸਾਡੇ ਇੰਡੀਅਨ ਏਜੰਟ ਜਿਹੜੇ ਨੇ ਉਹ ਅੱਡ-ਅੱਡ ਮੁਲਕਾਂ 'ਚ ਸਿੱਖਾਂ ਦੇ ਕਤਲ ਕਰਨ ਕਰਾਉਣ ਨੂੰ ਫਿਰਦੇ ਆ ਤੇ ਉਹਨਾਂ ਨੇ ਕੁਝ ਕਤਲ ਕੀਤੇ ਵੀ ਆ ਤੇ ਹੁਣ ਅਮਰੀਕਾ ਦਾ ਪੇਚਾ ਪੈ ਗਿਆ ਤੇ ਇਸ ਗੱਲ ਦੇ ਉਲਟ ਜਿਹੜਾ ਹੈਗਾ ਮਾਹੌਲ ਸਿਰਜਣ ਦੇ ਲਈ ਇੰਡੀਅਨ ਸਟੇਟ ਸਿਸਟਮ ਵੱਲੋਂ ਭਾਰਤੀ ਮੀਡੀਆ ਦੇ ਰਾਹੀਂ ਆਹ ਡਰਾਮੇ ਕੀਤੇ ਜਾ ਰਹੇ ਆ। ਹਿੰਦੂ ਤਵੀਆਂ ਨੂੰ, ਡੀਪ ਸਟੇਟ ਨੂੰ, ਇੰਡੀਅਨ ਨਿਜ਼ਾਮ ਨੂੰ ਬੜੀ ਵੱਡੀ ਸਮੱਸਿਆ ਹੈ। ਉਹ ਕਹਿੰਦੇ ਵੀ ਸਿੱਖ ਸਟੇਟਲੈਸ ਹੋਣ ਦੇ ਬਾਵਜੂਦ ਹਰ ਤਰੀਕੇ ਨਾਲ ਸਾਡੇ ਨਾਲੋਂ ਪਾਵਰਫੁਲ ਸਾਬਤ ਹੋ ਰਹੇ। ਸਾਰੀ ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਪ੍ਰਤੀ ਹਮਦਰਦੀ ਦੀ ਲਹਿਰ ਬਣੀ ਹੋਈ ਹੈ ਉਹਦੇ ਉਲਟ ਕਿਸੇ ਵੱਡੇ ਘਟਨਾਕ੍ਰਮ ਦੀ ਦਿੱਲੀ ਦਰਬਾਰ ਨੂੰ, ਇੰਡੀਅਨ ਡੀਪ ਸਟੇਟ ਨੂੰ ਬਹੁਤ ਲੋੜ ਆ ਤੇ ਇਸ ਕਾਰਜ ਲਈ ਕੋਈ ਸਿੱਖ ਚਿਹਰਾ ਵੀ ਵਰਤਿਆ ਜਾ ਸਕਦਾ। ਸਿੱਖ ਕੌਮ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਕਿ ਇਹਦੇ ਫੈਸਲੇ ਦੇ, ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਅਰਥ ਕੀ ਨੇ। ਇਹਦੇ ਅਰਥ ਇਹ ਨੇ ਕਿ ਜਿਹੜਾ ਕੋਈ ਵੱਧ ਅਧਿਕਾਰਾਂ ਦੀ ਗੱਲ ਆ, ਫੈਡਰਲ ਢਾਂਚੇ ਦੀ ਗੱਲ ਆ ਜਾਂ ਕੋਈ ਹੋਰ ਸੋਚ ਆ, ਉਹ ਸਾਰਾ ਕੁਝ ਹੁਣ ਖਤਮ। ਭਾਰਤ ਦੇ ਵਿੱਚ ਸਾਰਿਆਂ ਦੇ ਲਈ ਇੱਕ ਰਾਹ ਰੱਖਦਾ ਉਹਨਾਂ ਨੇ ਕਿ ਚੁੱਪ ਕਰਕੇ ਭਾਰਤੀ ਮੁੱਖਧਾਰਾ ਨੂੰ ਮੱਥਾ ਟੇਕੋ। ਜੋ ਵੀ ਨੇਮ ਕਾਨੂੰਨ ਨਿਯਮ ਅਸੀਂ ਬਣਾਏ ਨੇ ਉਹਨੂੰ ਭਾਗਵਾ ਬ੍ਰਿਗੇਡ ਕਹਿ ਲਓ, ਉਹਨੂੰ ਹਿੰਦੂਤਵਾ ਕਹਿ ਲਓ, ਉਹਨੂੰ ਡੀਪ ਸਟੇਟ ਕਹਿ ਲਓ, ਉਹਨੂੰ ਜੋ ਮਰਜ਼ੀ ਨਾਂ ਦੇ ਦਿਓ, ਇਹਨੂੰ ਮੱਥਾ ਟੇਕਣਾ ਪੈਣਾ। ਚੱਲਣਾ ਜਾਂ ਮਿਲ ਤੁਰਿਆ ਫਿਰਦਾ ਸੀ ਸਿੱਖਾਂ 'ਚ ਜਾਂ ਕਸ਼ਮੀਰੀਆਂ 'ਚ ਬਈ ਵਿੱਚ ਹੀ ਕਹਿਣਾ ਕਿ ਅਸੀਂ ਜੀ ਬੜੇ ਕਸ਼ਮੀਰ ਦੀ ਜਿਹੜੀ ਹੈਗੀ ਆ ਆਜ਼ਾਦੀ ਜਾਂ ਕਸ਼ਮੀਰ ਦੇ ਹੱਕ ਵਿੱਚ ਆ ਤੇ ਜਾਂ ਕਹਿਣਾ ਸਿੱਖਾਂ ਵਿੱਚੋਂ ਲੀਡਰਾਂ ਨੇ ਕਿ ਅਸੀਂ ਜੀ ਸਿੱਖਾਂ ਦੀ ਚੜ੍ਹਦੀ ਕਲਾ ਲੋਚਦੇ ਆ। ਹੁਣ ਇਹ ਗੱਲਾਂ ਨਹੀਂ ਚੱਲਣੀਆਂ। ਹੁਣ ਜਾਂ ਤਾਂ ਆਜ਼ਾਦੀ ਦਾ ਬਿਗਲ ਵਜਾਓ ਜਾਂ ਦੂਜੇ ਪਾਸੇ ਰਾਸ਼ਟਰਵਾਦ ਦਾ ਝੰਡਾ ਚੁੱਕੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤ ਦੇ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਇਹ ਖਬਰ ਛਪੀ ਆ ਕਿ FBI ਦੇ ਡਾਇਰੈਕਟਰ ਕ੍ਰਿਸਟੋਫਰ ਵੱਲੋਂ CBI ਮੁਖੀ ਨਾਲ ਮੁਲਾਕਾਤ। ਸਾਰੇ ਅਖਬਾਰਾਂ ਨੇ ਜਾਂ ਮੀਡੀਆ ਨੇ ਇਸ ਖਬਰ ਨੂੰ ਇਸ ਤਰ੍ਹਾਂ ਛਾਪਿਆ ਵਾ ਵੀ ਜਿਵੇਂ CBI ਦੇ ਮੁਖੀ ਪ੍ਰਵੀਨ ਸੂਦ ਤੇ FBI ਦਾ ਡਾਇਰੈਕਟਰ ਕ੍ਰਿਸਟੋਫਰ ਰੇ ਹੈ ਜਿਹੜਾ ਵੀ ਇਹ ਕੋਈ ਬਚਪਨ ਦੇ ਸਕੂਲ ਦੇ ਪੁਰਾਣੇ ਵਿਦਿਆਰਥੀ ਨੇ ਜਿਹੜੇ ਇਕੱਠੇ ਪੜ੍ਹੇ ਆ ਤੇ ਅੱਜ ਇਹ ਜਦੋਂ ਕਿਤੇ ਇਕੱਠੇ ਹੋ ਗਏ ਤੇ ਇਹਨਾਂ ਨੇ ਬਹਿ ਕੇ ਆਪਦੇ ਬਚਪਨ ਦੀਆਂ ਸ਼ਰਾਰਤਾਂ ਵੀ ਕਿਵੇਂ ਆਪਾਂ ਸਕੂਲ ਤੋਂ ਭੱਜ ਕੇ ਫਿਲਮ ਦੇਖਣ ਚਲੇ ਜਾਂਦੇ ਸੀ ਜਾਂ ਹੋਰ ਲੱਲਾ ਭੱਬਾ ਵੀ ਉਹ ਗੱਲਾਂ ਬਾਤਾਂ ਕਰਕੇ ਅੱਜ ਇਹਨਾਂ ਨੇ ਬੜਾ ਸੋਹਣਾ ਟਾਈਮ ਲੰਘਾਇਆ। ਜਿਹੜੀਆਂ ਖਬਰਾਂ ਅੱਜ ਅਖਬਾਰਾਂ 'ਚ ਛਪੀਆਂ ਨੇ ਇਹਨਾਂ 'ਚੋਂ ਕਿਤੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਲੱਭ ਰਹੀ, ਨਹੀਂ ਮਿਲ ਰਹੀ ਜਿਹਦੇ ਤੋਂ ਇਹ ਪਤਾ ਲੱਗ ਸਕੇ ਕਿ ਅਸਲ ਵਿੱਚ FBI ਦਾ ਡਾਇਰੈਕਟਰ ਇੱਥੇ ਕਿਸ ਮਕਸਦ ਲਈ ਪਹੁੰਚਿਆ ਜਾਂ CBI ਦੇ ਮੁਖੀ ਨਾਲ ਮੁਲਾਕਾਤ ਵਿੱਚ ਉਹਨੇ ਕਿਹੜੇ ਮੁੱਦੇ ਚੱਕੇ। ਬਹੁਤ ਹੀ ਹਲਕੀ ਫੁਲਕੀ ਜੀ ਗੱਲਬਾਤ ਲਿਖੀ ਆ, ਕਾਫੀ ਜ਼ਿਆਦਾ ਰੌਲਾ ਘਚੌਲਾ ਜਿਹਾ ਪਾ ਕੇ ਇਸ ਖਬਰ ਨੂੰ ਇਉਂ ਲਿਖਿਆ ਗਿਆ ਵੀ ਬੰਦਾ 15-20 ਮਿੰਟ ਦਿਮਾਗ ਲਾਉਣ ਤੋਂ ਬਾਅਦ ਆਖਰ ਇਹ ਕਵੇ ਕਿ ਗੱਲ ਦਾ ਕੁਛ ਪੱਲੇ ਪੈਂਦੀ ਨਹੀਂ, ਚਲੋ ਛੱਡੋ ਪਰਾਂ। ਸੋ ਇਹ ਜਿਹੜਾ ਭਾਰਤੀ ਮੀਡੀਆ ਦਾ ਕਮਾਲ ਆ, ਇਹਦੇ ਪਿੱਛੇ ਦਿੱਲੀ ਦਰਬਾਰ ਦੀਆਂ
ਪੂਰੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਕਿ ਭਾਰਤ ਦੇ ਵਿੱਚ ਕਿਸੇ ਨੂੰ ਪਤਾ ਨਾ ਲੱਗ ਜੇ ਕਿ ਅਮਰੀਕਾ ਵੱਲੋਂ ਸਾਡੀ ਕਿਵੇਂ ਖਿਚਾਈ ਕੀਤੀ ਜਾ ਰਹੀ ਆ, ਕਿਵੇਂ ਸਾਡੀਆਂ ਬਾਹਾਂ ਮਰੋੜ ਕੇ ਸਾਨੂੰ ਥੱਲੇ ਸੁੱਟ ਲਿਆ ਤੇ ਡਾਂਗ ਸਾਡੇ ਫਿਰ ਰਹੀ ਆ ਕਿ ਲਿਆਓ ਭਾਈ ਉਹ ਬੰਦੇ ਜਿਨ੍ਹਾਂ ਨੇ ਸਾਡੇ ਮੁਲਕ ਦੇ ਵਿੱਚ ਆ ਕੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਜਿਹੜਾ ਕਿ ਅਮਰੀਕਨ ਸਿਟੀਜ਼ਨ ਆ ਉਹਨੂੰ ਕਤਲ ਕਰਨ ਦੀ ਵਿਉਂਤ ਬਣਾਈ ਤੇ ਉਹਨਾਂ ਸਾਰਿਆਂ ਨੂੰ ਸਾਡੇ ਹਵਾਲੇ ਕਰੋ। ਹੁਣ ਦੁਨੀਆ ਭਰ ਨੂੰ ਪਤਾ ਵੀ FBI ਦਾ ਮੁਖੀ ਇੱਥੇ ਕੋਈ ਛੁੱਟੀਆਂ ਮਨਾਉਣ ਜਾਂ ਪਿਕਨਿਕ ਤੇ ਨਹੀਂ ਆਇਆ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਅਮਰੀਕਨ ਅਧਿਕਾਰੀ ਇੱਥੇ ਆ ਰਹੇ ਨੇ ਇੰਡੀਆ 'ਚ, ਉਹ ਕੋਈ ਐਸ਼ ਪ੍ਰਸਤੀ ਲਈ ਜਾਂ ਨਜ਼ਾਰੇ ਲੈਣ ਲਈ ਨਹੀਂ ਆ ਰਹੇ, ਉਹ ਇੱਕ ਖਾਸ ਮਕਸਦ ਲਈ ਆ ਰਹੇ। ਉਸ ਗੱਲ ਨੂੰ ਲਾਂਭੇ ਕਰਕੇ ਹੋਰ ਹੀ ਡਰਾਮੇ ਜਿਹੜੇ ਹੈਗੇ ਆ ਉਹ ਕੀਤੇ ਜਾ ਰਹੇ ਨੇ ਤਾਂ ਕਿ ਆਮ ਬੰਦਾ ਸਮਝੇ ਕਿ ਅਮਰੀਕਾ ਦਾ ਇੰਡੀਆ ਨਾਲ ਕੋਈ ਮਸਲਾ ਨਹੀਂ ਹੈ ਤੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ ਜਿਹੜੀ ਗੱਲ ਸਿੱਖ ਲੀਡਰ ਇੱਥੇ ਕਹਿ ਰਹੇ ਨੇ, ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੇ ਹੋਰ ਕਈ ਆਗੂਆਂ ਨੇ ਇਹ ਗੱਲਾਂ ਕੀਤੀਆਂ ਨੇ ਕਿ ਇਸ ਵਕਤ ਜਦੋਂ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀ ਟਾਰਗੇਟ ਕਿਲਿੰਗ ਕਰਨ ਦੇ ਲਈ ਇੰਡੀਅਨ ਸਟੇਟ ਸਿਸਟਮ ਨੇ ਲਿਸਟਾਂ ਬਣਾ ਕੇ ਦਿੱਤੀਆਂ ਕਿ ਆਹ ਬੰਦੇ ਕਤਲ ਕਰਨੇ ਆ, ਉਹ ਐਨ ਉਸ ਮੌਕੇ ਅਮਰੀਕਾ ਨੇ ਸਾਡੀ ਬਾਹ ਫੜੀ ਆ ਤੇ ਅਸੀਂ ਥੈਂਕਫੁਲ ਆ। ਇਹ ਗੱਲਾਂ ਜਦੋਂ ਸਿੱਖ ਲੀਡਰ ਕਰਦੇ ਨੇ ਕਿ ਅਮਰੀਕਾ ਨੇ ਤਾਂ ਆਪਦੇ ਮੁਲਕ ਦੇ ਵਿੱਚ ਆਸਟ੍ਰੇਲੀਆ ਵਾਂਗੂ ਤੇ ਹੋਰ ਕਈ ਮੁਲਕਾਂ ਵਾਂਗੂ ਇਹ ਚੇਤਾਵਨੀ ਪੱਤਰ ਵੀ ਜਾਰੀ ਕੀਤਾ ਆ ਕਿ ਜੇਕਰ ਤੁਹਾਨੂੰ ਲੱਗੇ ਕਿ ਕੋਈ ਖਾਸ ਬੰਦਾ ਤੁਹਾਡੇ ਪ੍ਰਤੀ ਹੇਟ ਨਾਲ ਨਫ਼ਰਤ ਨਾਲ ਗੱਲਾਂ ਕਰ ਰਿਹਾ ਜਾਂ ਕੋਈ ਸ਼ੱਕੀ ਗਤੀਵਿਧੀ ਲੱਗਦੀ ਹੈ ਕਿਸੇ ਦੀ ਤਾਂ ਤੁਰੰਤ ਸਾਨੂੰ ਦੱਸਿਆ ਜਾਵੇ। ਇਹ ਸਾਰੀਆਂ ਗੱਲਾਂ ਬਾਤਾਂ ਤੋਂ ਆਮ ਭਾਰਤੀ ਨੂੰ ਜਦੋਂ ਇਹ ਸੁਨੇਹਾ ਜਾਂਦਾ ਕਿ ਸਾਡੇ ਇੰਡੀਅਨ ਏਜੰਟ ਜਿਹੜੇ ਨੇ ਉਹ ਅੱਡ-ਅੱਡ ਮੁਲਕਾਂ 'ਚ ਸਿੱਖਾਂ ਦੇ ਕਤਲ ਕਰਾਉਣ ਨੂੰ ਫਿਰਦੇ ਆ ਤੇ ਉਹਨਾਂ ਨੇ ਕੁਝ ਕਤਲ ਕੀਤੇ ਵੀ ਆ ਤੇ ਹੁਣ ਅਮਰੀਕਾ ਦਾ ਪੇਚਾ ਪੈ ਗਿਆ ਤੇ ਇਸ ਗੱਲ ਦੇ ਉਲਟ ਜਿਹੜਾ ਹੈਗਾ ਮਾਹੌਲ ਸਿਰਜਣ ਦੇ ਲਈ ਇੰਡੀਅਨ ਸਟੇਟ ਸਿਸਟਮ ਵੱਲੋਂ ਭਾਰਤੀ ਮੀਡੀਆ ਦੇ ਰਾਹੀਂ ਆਹ ਡਰਾਮੇ ਕੀਤੇ ਜਾ ਰਹੇ ਆ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ। ਖੈਰ ਇਸ ਮੌਕੇ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਕਹਿੰਦੇ ਆ ਰਹੇ ਹਾਂ, ਅੱਜ ਫੇਰ ਇਹ ਗੱਲ ਕਹਿਣੀ ਸਾਡਾ ਫਰਜ਼ ਬਣਦਾ ਤਾਂ ਕਿ ਖਾਸ ਤੌਰ ਦੇ ਉੱਤੇ ਸਾਡੇ ਭਾਈਚਾਰੇ ਨੂੰ ਜਿਹੜੀ ਹੈਗੀ ਆ ਹਰ ਵਕਤ ਚੇਤੰਨ ਰਹਿਣ ਦੀ ਬਿਰਤੀ ਬਣੇ। ਬਾਰ-ਬਾਰ ਕਹਿ ਰਹੇ ਹਾਂ ਕਿ ਇਸ ਮੌਕੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਸਿੱਖਾਂ ਪ੍ਰਤੀ ਹਮਦਰਦੀ ਦੀ ਲਹਿਰ ਬਣੀ ਹੋਈ ਹੈ ਉਹਦੇ ਉਲਟ ਕਿਸੇ ਵੱਡੇ ਘਟਨਾਕ੍ਰਮ ਦੀ ਦਿੱਲੀ ਦਰਬਾਰ ਨੂੰ, ਇੰਡੀਅਨ ਡੀਪ ਸਟੇਟ ਨੂੰ ਬਹੁਤ ਲੋੜ ਆ ਤੇ ਇਸ ਕਾਰਜ ਲਈ ਕੋਈ ਸਿੱਖ ਚਿਹਰਾ ਵੀ ਵਰਤਿਆ ਜਾ ਸਕਦਾ। ਸਾਨੂੰ ਚੇਤੇ ਆ ਕਿ ਖਾੜਕੂਵਾਦ ਦੌਰਾਨ ਕਈ ਘਟਨਾਵਾਂ ਜਦੋਂ ਵਾਪਰ ਰਹੀਆਂ ਹੁੰਦੀਆਂ ਸੀ ਉਦੋਂ ਕਈ ਵਾਰ ਲੋਕਾਂ ਨੂੰ ਲੱਗਣਾ ਕਿ ਇਹ ਖਾੜਕੂਆਂ ਨੇ ਹੀ ਖਾਲਿਸਤਾਨ ਦੀ ਬਿਹਤਰੀ ਲਈ ਵੀ ਇਹ ਤਾਂ ਖਾਲਿਸਤਾਨ ਦੇ ਹੱਕ 'ਚ ਹੀ ਜਾਂਦੀ ਹੈ ਖਨੀ ਗੱਲ, ਪਰ ਬਾਅਦ ਵਿੱਚ ਉਹਨਾਂ ਘਟਨਾਵਾਂ ਦੇ ਜਿਹੜੇ ਨਤੀਜੇ ਸੀ ਉਹ ਖਾੜਕੂ ਲਹਿਰ ਦੇ ਜਾਂ ਖਾਲਿਸਤਾਨੀ ਲਹਿਰ ਦੇ ਉਲਟ ਨਿਕਲੇ। ਸੋ ਕਈ ਵਾਰ ਬੰਦਾ ਭਰਮ 'ਚ ਪੈ ਜਾਂਦਾ ਤੇ ਬੰਦੇ ਨੂੰ ਸਮਝ ਨਹੀਂ ਲੱਗਦੀ ਕਿ ਇੰਡੀਅਨ ਡੀਪ ਸਟੇਟ ਦਾ ਕੰਮ ਆ ਜਾਂ ਇਹਦੇ ਕੀ ਸਾਡੀ ਕੌਮ ਨੂੰ ਨਫੇ ਨੁਕਸਾਨ ਹੋਣਗੇ। ਔਰ ਇਹ ਗੱਲ ਆਪਾਂ ਚੰਗੀ ਤਰ੍ਹਾਂ ਸਮਝ ਲਓ ਕਿ ਘੁਸਪੈਠ ਜਾਂ ਏਜੰਟ ਜਿਹੜਾ ਬਣਦਾ ਜਾਂ ਕੋਈ ਲਾਲਚ ਵਿੱਚ ਆ ਕੇ ਜਾਂ ਦਬਾਅ ਵਿੱਚ ਆ ਕੇ ਇਹੋ ਜਿਹੀਆਂ ਗੱਲਾਂ ਆਮ ਨੇ। ਪਿੱਛੇ ਜੇ ਇੱਕ ਦਵਿੰਦਰ ਸਿੰਘ ਨਾਂ ਦਾ DSP ਕਸ਼ਮੀਰ ਤੋਂ ਦਿੱਲੀ ਦੇ ਵਿੱਚ 26 ਜਨਵਰੀ ਤੋਂ ਪਹਿਲਾਂ ਤੁਰਿਆ ਵੀ ਕੁਛ ਉਹਨੇ ਆਪਦੇ ਨਾਲ ਉੱਥੋਂ ਦੇ ਕਸ਼ਮੀਰੀ ਜਿਹੜੇ ਜਿਹਾਦੀ ਜਾਂ ਮੁਜਾਹਿਦੀਨ ਲੋਕ ਨੇ ਕਸ਼ਮੀਰ ਦੇ ਘੁਲਾਟੀਏ ਉਹ ਲੈ ਲਏ ਤੇ ਨਾਲ ਅਸਲਾ ਬਰੂਦ ਉਹਦੇ ਕੋਲ ਤੇ ਕੁਦਰਤੋਂ ਕਿਸੇ ਹੋਰ ਏਜੰਸੀ ਨੇ ਉਹਨਾਂ ਦੀ ਗੱਡੀ ਰੋਕ ਲਈ ਤੇ ਦਵਿੰਦਰ DSP ਨੇ ਪੂਰਾ ਜ਼ੋਰ ਲਾ ਕੇ ਆਪਦੇ ਵੱਲੋਂ ਉਹਨਾਂ ਨੂੰ ਕਾਇਲ ਕਰਨਾ ਚਾਹਿਆ ਕਿ ਅਸੀਂ ਤਾਂ ਭਾਰਤ ਸਰਕਾਰ ਦਾ ਹੀ ਕੰਮ ਕਰਦੇ ਹਾਂ ਯਾਰ, ਸਾਨੂੰ ਕਾਹਨੂੰ ਤੰਗ ਕਰਦੇ ਹੋ। ਪਰ ਉਹਨਾਂ ਅਫਸਰਾਂ ਨੇ ਗੱਲ ਸੁਣੀ ਨਹੀਂ ਤੇ ਆਖਰ ਉਹ ਸਾਰਾ ਭਾਂਡਾ ਫੁੱਟ ਗਿਆ ਕਿ ਅਸਲ ਵਿੱਚ ਇਹ ਭਾਰਤ ਸਰਕਾਰ ਦਾ ਹੀ ਇੱਕ ਪ੍ਰੋਜੈਕਟ ਸੀ ਜਿਹਦੇ ਵਿੱਚ ਪੁਲਿਸ ਅਫਸਰ ਪਲੱਸ ਕਸ਼ਮੀਰੀ ਜਿਹਾਦੀ ਇੱਕ ਇਹ ਘਟਨਾਕ੍ਰਮ ਜਦੋਂ ਵਾਪਰਨਾ ਸੀ ਉਦੋਂ ਉਹਦੇ ਵਿੱਚ
ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਭਾਰਤ ਦੇ ਵਿੱਚ ਬੀਜੇਪੀ ਨੂੰ, ਆਰਐਸਐਸ ਨੂੰ, ਭਾਗਵੇਂ ਬ੍ਰਿਗੇਡ ਨੂੰ ਇਹਦਾ ਸਿਆਸੀ ਲਾਹਾ ਮਿਲਣਾ ਸੀ ਕਿ ਦੇਖ ਲਓ ਕਸ਼ਮੀਰੀ ਕਿੰਨੇ ਗਲਤ ਨੇ, ਕਿਉਂਕਿ ਪਤਾ ਨਹੀਂ ਉਹਨਾਂ ਮੁੰਡਿਆਂ ਤੋਂ ਭੜਕਾ ਕੇ ਕਿਹੜਾ ਗਲਤ ਕੰਮ ਕਰਵਾਇਆ ਜਾਣਾ ਸੀ। ਤੇ ਇਦਾਂ ਦੀਆਂ ਕਈ ਵਿਉਂਤਾਂ, ਕਈ ਸਾਜ਼ਿਸ਼ਾਂ ਖਾੜਕੂ ਲਹਿਰ ਦੌਰਾਨ ਸਾਡੇ ਨਾਲ ਖੁਦ ਵਾਪਰ ਚੁੱਕੀਆਂ ਨੇ। ਉਹਨਾਂ ਘਟਨਾਵਾਂ ਬਾਰੇ ਬਾਅਦ ਵਿੱਚ ਨਾ ਤਾਂ ਸੰਘਰਸ਼ ਵਾਲੇ ਇਹ ਕਹਿਣ ਜੋਗੇ ਰਹਿੰਦੇ ਆ ਕਿ ਅਸੀਂ ਕੀਤਾ, ਨਾ ਉਹਦੇ ਤੋਂ ਮੁੱਕਰਨ ਜੋਗੇ ਰਹਿੰਦੇ। ਸਿੱਖ ਸਫਾਂ ਦੇ ਵਿੱਚ, ਪੰਥਕ ਸਫਾਂ ਦੇ ਵਿੱਚ ਕੈਨੇਡਾ ਤੋਂ ਜਿਹੜਾ ਇੱਕ ਜਹਾਜ਼ ਉੱਡਿਆ ਸੀ, ਕਨਿਸ਼ਕ ਜਹਾਜ਼ ਕਾਂਡ, ਜਿਹਨੂੰ ਆਪਾਂ ਸਾਰੇ ਚੇਤੇ ਕਰਦੇ ਰਹਿੰਦੇ ਆ, ਉਹਦੇ ਬਾਰੇ ਵੀ ਬਹੁਤ ਤਰ੍ਹਾਂ ਦੀ ਚਰਚਾ ਅਕਸਰ ਆਪਾਂ ਕਰਦੇ ਸੁਣਦੇ ਰਹਿੰਦੇ। ਉਹਦੇ ਵਿੱਚ ਵੀ ਇੱਕ ਗੱਲ ਬੜੀ ਆਪਾਂ ਸਮਝ ਸਕਦੇ ਆ ਕਿ ਘਟਨਾਕ੍ਰਮ ਦੇ ਵਿੱਚ ਕੌਣ ਰਿਹਾ, ਕਿਵੇਂ ਹੋਇਆ, ਉਹਨੂੰ ਛੱਡ ਕੇ ਇਹਦੇ ਨਤੀਜਿਆਂ ਵੱਲ ਜੇ ਜਾਈਏ। 1984 ਦੇ ਜੂਨ ਮਹੀਨੇ ਤੋਂ ਬਾਅਦ ਨਵੰਬਰ ਮਹੀਨੇ ਦੇ ਵਿੱਚ ਜਦੋਂ ਸਾਰੀ ਦੁਨੀਆ ਨੇ ਦੇਖਿਆ ਕਿ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਜਾ ਰਹੇ ਨੇ, ਸਿੱਖਾਂ ਦਾ ਕਤਲੇਆਮ ਹੋ ਰਿਹਾ, ਸਿੱਖਾਂ ਦੇ ਗੁਰਧਾਮਾਂ ਉੱਤੇ ਹਮਲੇ ਹੋ ਰਹੇ ਨੇ, ਸਿੱਖਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਦੀਆਂ ਔਰਤਾਂ ਨੂੰ ਕੱਢ ਕੇ ਬੇਪੱਤ ਕੀਤਾ ਜਾ ਰਿਹਾ, ਸਿੱਖਾਂ ਨੂੰ ਹਰ ਤਰ੍ਹਾਂ ਨਸਲਕੁਸ਼ੀ ਜਿਹਨੂੰ ਕਹਿੰਦੇ ਆ, ਉਹ ਇੱਕ ਹਫ਼ਤਾ ਪ੍ਰੋਗਰਾਮ ਚੱਲਿਆ ਔਰ ਉਹ ਸਾਰੀ ਨਸਲਕੁਸ਼ੀ, ਸਾਰਾ ਜਿਹੜਾ ਕੁਝ ਵਾਪਰਿਆ ਉਹਦੇ ਬਾਰੇ ਸਾਰੀ ਦੁਨੀਆ ਨੂੰ ਉਦੋਂ ਚਾਨਣ ਹੋ ਗਿਆ ਵੀ ਇਹ ਸਿੱਖ ਜਿਹੜੇ ਨੇ ਉਹ ਕਿਵੇਂ ਭਾਰਤ ਵਿੱਚ ਕਿੰਨਾ ਅਤਿਆਚਾਰ ਤੇ ਜ਼ੁਲਮ ਜਿਹੜਾ ਉਹਨਾਂ ਨਾਲ ਹੋ ਰਿਹਾ। ਜਦੋਂ ਇਹ ਘਟਨਾਕ੍ਰਮ ਵਾਪਰਿਆ ਤਾਂ ਸੁਭਾਵਿਕ ਸੀ ਕਿ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਹੋਣੀ ਸੀ। ਪਰ ਕਨਿਸ਼ਕ ਜਹਾਜ਼ ਕਾਂਡ ਨੇ ਉਹ ਲੋਕ ਜਿਨ੍ਹਾਂ ਨੂੰ ਸਿੱਖਾਂ ਨਾਲ ਹਮਦਰਦੀ ਹੋਣੀ ਸੀ, ਉਹਨਾਂ ਨੂੰ ਇਹ ਸੋਚਣ ਲਈ ਮਜਬੂਰ ਕਰਤਾ ਕਿ ਕਿਤੇ ਇਹ ਵਾਕਿਆ ਹੀ ਭੈੜੇ ਜਾਂ ਮਾੜੇ ਬੰਦੇ ਤਾਂ ਨਹੀਂ ਹੈਗੇ ਜਿਨ੍ਹਾਂ ਨੇ ਇੰਨੇ ਬੇਦੋਸ਼ੇ ਮਾਰ ਸੁੱਟੇ, ਤੇ ਇਸ ਗੱਲ ਦੇ ਵਿੱਚ ਇਹਨਾਂ ਨਾਲ ਜੋ ਭਾਰਤੀ ਹਕੂਮਤ ਕਰਦੀ ਆ ਫਿਰ ਠੀਕ ਹੀ ਕਰਦੀ ਹੋਣੀ ਆ, ਇਹ ਹੋਣੇ ਹੀ ਇਸ ਲਾਇਕ ਨੇ। ਪਰ ਬਾਅਦ ਵਿੱਚ ਇਸ ਗੱਲ ਦੇ ਉੱਤੇ ਲੋਕਾਂ ਨੇ ਮਿਹਨਤ ਕੀਤੀ ਤੇ ਹੌਲੀ ਹੌਲੀ ਸੰਘਰਸ਼ ਦੇ ਪ੍ਰਤੀ ਸਾਰੇ ਮੁਲਕਾਂ ਦੇ ਵਿੱਚ ਇਹ ਗੱਲਾਂ ਜ਼ਾਹਿਰ ਹੋਈਆਂ ਕਿ ਇੰਡੀਅਨ ਸਟੇਟ ਸਿਸਟਮ ਕਿਸੇ ਵੀ ਹੱਦ ਤੱਕ ਜਾ ਸਕਦਾ। ਹੁਣ ਆ ਜਾਓ ਆਪਾਂ ਅੱਜ ਦੇ ਮਾਹੌਲ ਦੇ ਉੱਤੇ, ਇਸ ਮੌਕੇ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਪ੍ਰਤੀ ਹਮਦਰਦੀ ਦੀ ਲਹਿਰ। ਇੱਕ ਤਾਂ ਇਹ ਕਿ ਇੱਕ ਵਕਤ ਸੀਗਾ ਜਦੋਂ 1984 ਤੋਂ ਬਾਅਦ ਸਿੱਖਾਂ ਨੇ ਹਥਿਆਰਬੰਦ ਜੁਝਾਰੂ ਲਹਿਰ ਜਿਹੜੀ ਲੜੀ, ਉਹਦੀ ਕਹਾਣੀ ਹੁਣ ਪਿੱਛੇ ਰਹਿ ਗਈ। ਅੱਜ ਦੇ ਦੌਰ ਵਿੱਚ ਸਿੱਖ ਜਿਸ ਤਰੀਕੇ ਨਾਲ ਡੈਮੋਕ੍ਰੇਟਿਕ ਤਰੀਕੇ ਨਾਲ ਪੀਪਲਸ ਮੂਵਮੈਂਟ ਜਿਹਨੂੰ ਕਹੀਦਾ, ਲੋਕ ਯੁੱਧ, ਲਮਕਵੀਂ ਲੜਾਈ ਜਿਹੜੀ ਆ, ਉਹਦੇ ਨਾਲ ਜਿਸ ਤਰੀਕੇ ਨਾਲ ਸਾਰੇ ਸੰਸਾਰ ਦੇ ਵਿੱਚ ਦਿਨੋਂ ਦਿਨ ਆਪਦਾ ਕੇਸ ਮਜ਼ਬੂਤ ਕਰ ਰਹੇ ਨੇ, ਇੰਨਾ ਮਜ਼ਬੂਤ ਕਰਦੇ ਜਾ ਰਹੇ ਨੇ ਕਿ ਇੰਡੀਅਨ ਸਟੇਟ ਸਿਸਟਮ ਨੂੰ ਹੁਣ ਉਹ ਬੰਦੇ ਰੜਕਣ ਲੱਗ ਪਏ ਜਿਹੜੇ ਅੱਡ-ਅੱਡ ਮੁਲਕਾਂ ਦੇ ਵਿੱਚ ਬਹਿ ਕੇ ਸਿੱਖ ਹੱਕਾਂ ਨੂੰ ਬਚਾਉਣ ਲਈ, ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਲਈ, ਸਿੱਖੀ ਨੂੰ ਬਚਾਉਣ ਲਈ ਜਿਹੜੇ ਲੋਕ ਖਾਲਿਸਤਾਨ ਦਾ ਝੰਡਾ ਬੁਲੰਦ ਕਰਦੇ, ਹੁਣ ਉਹ ਨਾ ਤਾਂ AK-47 ਚੱਕੀ ਫਿਰਦੇ, ਨਾ ਉਹ ਕਤਲੋਗਾਰਦ ਕਰਦੇ ਆ, ਕਿਉਂਕਿ ਜੇ ਉਹ ਇਹੋ ਜਿਹੀਆਂ ਵਾਰਦਾਤਾਂ 'ਚ ਹੁਣ ਫੇਰ ਤਾਂ ਸਟੇਟ ਨੂੰ ਸੌਖਾ ਹੀ ਆ ਵੀ ਆਹ ਦੇਖੋ ਜੀ ਇਹਨਾਂ ਨੂੰ ਸਾਨੂੰ ਮਾਰਨਾ ਪੈਣਾ, ਇਹਨਾਂ ਨੇ ਆਹ ਕਰਤਾ ਵਾਹ ਕਰਤਾ। ਇੱਕ ਆਮ ਸਧਾਰਨ ਥਾਣੇ ਨੂੰ ਘੇਰਾ ਪਾਇਆ ਹੋਵੇ, ਸ਼ਾਂਤਮਈ ਘੇਰਾ, ਉਦੋਂ ਪੁਲਿਸੀਏ ਬੜੇ ਔਖੇ ਹੁੰਦੇ ਆ, ਉਹ ਚਾਹੁੰਦੇ ਹੁੰਦੇ ਆ ਵੀ ਕੋਈ ਇਹ ਕਿਸੇ ਕਿਸਮ ਦੀ ਹਿਲਜੁਲ ਕਰਨ, ਫੇਰ ਇਹਨਾਂ ਨੂੰ ਆਪਾਂ ਦਿਨੇ ਤਾਰੇ ਦਿਖਾਈਏ। ਹੁਣ ਤਾਂ ਇਹ ਜੇ ਇਹਨਾਂ ਨੂੰ ਕੁਝ ਕਿਹਾ ਤਾਂ ਮੀਡੀਆ ਦੀ ਹਾਜ਼ਰੀ ਵਿੱਚ ਬੜਾ ਔਖਾ ਹੋ ਜੂ। ਸੋ ਉਸ ਮੌਕੇ ਜੇਕਰ ਸਟੇਟ ਦੇ ਵਿੱਚ ਕੁਛ ਇਹੋ ਜਿਹੀਆਂ ਉਹਨਾਂ ਦੇ ਬੰਦੇ ਰੱਖੇ ਹੁੰਦੇ ਨੇ ਜਿਹੜੇ ਇਹੋ ਜਿਹੇ ਧਰਨਿਆਂ ਦੇ ਵਿੱਚ ਫਿਰ ਉਹਨਾਂ ਦੇ ਕੰਮ ਆਉਂਦੇ ਆ, ਉਹ ਧਰਨੇ ਦੇ ਵਿੱਚ ਆ ਕੇ ਬੜਾ ਗਰਜ ਕੇ ਕਹੂਗਾ ਥੋਤੋਂ ਇੱਥੇ ਕੁਛ ਨਹੀਂ ਮੈਂ ਕਰਦਾ, ਉਹਨੇ ਫਿਰ ਰੋੜਾ ਰਾਣਾ ਭਗਾ ਕੇ ਮਾਰਨਾ ਥਾਣੇ ਵੱਲ ਨੂੰ, ਤੇ ਜਿੱਧਰੋਂ ਪੁਲਿਸੀਏ ਖੜੇ ਹੁੰਦੇ ਨੇ ਤੇ ਫਿਰ ਅਗਲੇ ਦਿਨ ਅਖਬਾਰ ਦੀ ਖਬਰ ਹੁੰਦੀ ਆ ਵੀ ਭੜਕੀ ਹੋਈ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਪੁਲਿਸ ਨੂੰ ਮਜਬੂਰੀ ਬਸ ਗੋਲੀ ਚਲਾਉਣੀ ਪਈ, 15 ਫੱਟੜ, 30 ਜ਼ਖਮੀ ਤੇ 3 ਮਰ ਗਏ, 200 ਤੋਂ ਵੱਧ ਗ੍ਰਿਫਤਾਰ ਹੋ ਗਏ, ਬਾਕੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਉਹ ਬੰਦਾ ਜਿਹਨੇ ਰੋੜਾ ਮਾਰਿਆ ਹੁੰਦਾ ਉਹ ਕਿਤੇ ਨਹੀਂ ਲੱਭਦਾ।
ਉਹਨੇ ਉਸ ਧਰਨੇ ਨੂੰ ਜਿਹੜਾ ਹਫ਼ਤੇ ਤੋਂ ਪੁਲਿਸ ਨੂੰ ਤੰਗ ਕਰਦਾ ਆ ਰਿਹਾ ਸੀ 1 ਸਕਿੰਟ ਵਿੱਚ ਸਾਬੋਟਾਜ ਕਰਤਾ। ਇਸ ਤਰੀਕੇ ਦੀਆਂ ਚਾਲਾਂ ਪੁਲਿਸ ਵਾਲੇ ਅਕਸਰ ਚੱਲਦੇ ਹੁੰਦੇ ਆ। ਇੱਥੇ ਜਸਵੰਤ ਸਿੰਘ ਕੰਵਲ ਦਾ ਇੱਕ ਨਾਵਲ ਸੀ, ਉਹਦੇ ਵਿੱਚ ਵੀ ਇਸ ਘਟਨਾਕ੍ਰਮ ਨੂੰ ਮੁੱਖ ਰੱਖ ਕੇ ਉਸ ਨਾਵਲ ਦੇ ਵਿੱਚ ਕਾਫੀ ਕੁਝ ਆਉਂਦਾ। ਇਹ ਗੱਲਾਂ ਸੱਚੀਆਂ ਨੇ। ਇਵੇਂ ਹੀ ਖਾੜਕੂ ਲਹਿਰਾਂ ਦੇ ਵਿੱਚ ਆਪਦੇ ਬੰਦਿਆਂ ਤੋਂ ਉਸ ਭੇਸ ਵਿੱਚ ਪਿੰਕੀ ਕੈਟ ਨੇ ਜਦੋਂ ਉਹਨੇ 2015 ਦੇ ਵਿੱਚ ਵੀਡੀਓ ਬਣਾਈਆਂ ਕੰਵਰ ਸੰਧੂ ਨਾਲ, ਉਦੋਂ ਇਹ ਸਾਰੀਆਂ ਗੱਲਾਂ ਨੰਗੀਆਂ ਕੀਤੀਆਂ ਸੀ। ਸੋ ਇਹ ਜਿਹਾ ਕੁਝ ਪੁਲਿਸ ਕਰਦੀ ਕਰਾਉਂਦੀ ਹੁੰਦੀ ਆ, ਸਰਕਾਰਾਂ ਕਰਦੀਆਂ ਹੁੰਦੀਆਂ। ਇਸ ਮੌਕੇ ਵੀ ਕਿਸੇ ਪੱਗ ਦਾੜੇ ਵਾਲੇ ਬੰਦੇ ਨੂੰ, ਕਿਸੇ ਉੱਪਰ ਦੀ ਗਾਤਰੇ ਕਰਪਾਨ ਵਾਲੇ ਬੰਦੇ ਨੂੰ ਕਿਤੇ ਕਿਸੇ ਇਹੋ ਜਿਹੀ ਕਰਤੂਤ ਲਈ ਨਾ ਵਰਤ ਲਿਆ ਜਾਵੇ ਜਿਹਦੇ ਬਾਰੇ ਆਪਾਂ ਅਵੇਸੜੇ ਹੋਈਏ ਤੇ ਇਸ ਮੌਕੇ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਹੱਕ ਵਿੱਚ ਜਿਹੜੀ ਲਹਿਰ ਬਣੀ ਹੋਈ ਆ ਇਹਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚ ਜਾਵੇ। ਸੱਚਾਈ ਇਹ ਆ ਕਿ ਭਾਗਵੇਂ ਬ੍ਰਿਗੇਡ ਨੂੰ, ਹਿੰਦੂ ਤਵੀਆਂ ਨੂੰ, ਡੀਪ ਸਟੇਟ ਨੂੰ, ਇੰਡੀਅਨ ਨਿਜ਼ਾਮ ਨੂੰ ਬੜੀ ਵੱਡੀ ਸਮੱਸਿਆ ਹੈ। ਉਹ ਕਹਿੰਦੇ ਵੀ ਸਿੱਖ ਸਟੇਟਲੈਸ ਹੋਣ ਦੇ ਬਾਵਜੂਦ ਹਰ ਤਰੀਕੇ ਨਾਲ ਸਾਡੇ ਨਾਲੋਂ ਪਾਵਰਫੁਲ ਸਾਬਤ ਹੋ ਰਹੇ ਤੇ ਭਾਗਮਾ ਬ੍ਰਿਗੇਡ ਇਹ ਵੀ ਬੜਾ ਖਿਜਿਆ ਫਿਰਦਾ ਕਿ ਹਿੰਦੂਆਂ ਕੋਲੇ ਰਾਜ ਦੀ ਪ੍ਰਭੂ ਸੱਤਾ ਤਾਕਤ ਹੋਣ ਦੇ ਬਾਵਜੂਦ, ਸਟੇਟ ਦੀ ਤਾਕਤ ਹੋਣ ਦੇ ਬਾਵਜੂਦ ਅਸੀਂ ਸਿੱਖਾਂ ਦੇ ਸਾਹਮਣੇ ਹਰ ਗੱਲ 'ਚ ਬੌਣੇ ਲੱਗਦੇ ਆ, ਛੋਟੇ ਲੱਗਦੇ ਆ। ਇੱਕ ਸਿੱਖ ਦਾ ਆਪਣੇ ਆਪ ਉੱਤੇ ਇੰਨਾ ਭਰੋਸਾ ਹੁੰਦਾ ਵੀ ਉਹਨੂੰ ਠੀਕ ਆ, ਤੁਸੀਂ ਤਾਕਤ ਦੇ ਜ਼ੋਰ ਨਾਲ, ਕੁੱਟਮਾਰ, ਤਸ਼ੱਦਦ ਨਾਲ, ਕਿਸੇ ਹੋਰ ਤਰੀਕੇ ਨਾਲ, ਉਹ ਗੱਲ ਤਾਂ ਜੁਦਾ, ਪਰ ਪੱਖ ਉਹਦਾ ਇੰਨਾ ਧੜੱਲੇ ਨਾਲ ਪੇਸ਼ ਹੁੰਦਾ ਵੀ ਉਹ ਸੱਚਾ ਸਾਬਤ ਹੁੰਦਾ। ਤੋ ਇਸ ਗੱਲ ਦੀ ਖਿਝ ਵਿੱਚ ਸਿੱਖ ਕੌਮ ਦੇ ਖਿਲਾਫ ਇਹਨਾਂ ਦੀ ਨਫ਼ਰਤ, ਇਹਨਾਂ ਦਾ ਜਿਹੜਾ ਕੋਝ ਆ ਉਹ ਦਿਨੋਂ ਦਿਨ ਹੋਰ ਜ਼ਿਆਦਾ ਤਲਖ ਤੇ ਭੈੜਾ ਰੂਪ ਲੈਂਦਾ ਜਾ ਰਿਹਾ। ਸੋ ਅਸੀਂ ਇਹ ਗੱਲ ਬੜੇ ਜ਼ਿੰਮੇਵਾਰੀ ਨਾਲ ਕਹਿ ਰਹੇ ਹਾਂ ਕਿ ਜਿਸ ਤਰੀਕੇ ਨਾਲ ਸਾਰੇ ਦੁਨੀਆ ਦੇ ਵਿੱਚ ਸਿੱਖਾਂ ਨੂੰ ਹਮਾਇਤ ਮਿਲ ਰਹੀ ਆ, ਸਿੱਖਾਂ ਦੀ ਸ਼ਾਨ ਵੱਧ ਰਹੀ ਆ, ਸਿੱਖ ਕੌਮ ਬੁਲੰਦ ਹੋ ਰਹੀ ਆ, ਉਸੇ ਰਫ਼ਤਾਰ ਦੇ ਨਾਲ, ਉਸੇ ਪ੍ਰਤੀਸ਼ਤ ਮਾਤਰਾ ਦੇ ਹਿਸਾਬ ਨਾਲ ਇੰਡੀਅਨ ਸਟੇਟ ਸਿੱਖਾਂ ਉੱਤੇ ਜਾਂ ਸਿੱਖੀ ਉੱਤੇ ਹੋਰ ਜ਼ਿਆਦਾ ਕ੍ਰੋਧਿਤ ਹੋ ਰਹੀ ਆ। ਤੋ ਜਿਹੜਾ ਟਾਰਗੇਟ ਕਿਲਿੰਗ ਵਾਲੀ ਗੱਲ ਆ ਉਹ ਤਾਂ ਸਾਹਮਣੇ ਆ ਗਈ ਆ, ਹੋਰ ਪਤਾ ਨਹੀਂ ਕਿੱਥੇ ਕਿੱਥੇ ਕੀ ਕੁਛ ਚੱਲ ਰਿਹਾ ਤੇ ਇਹੋ ਜਿਹਾ ਕੁਛ ਵੀ ਇਹ ਲੋਕ ਕਰ ਸਕਦੇ ਆ। ਜਦੋਂ ਆਪਰੇਸ਼ਨ ਬਲੈਕ ਥੰਡਰ ਦਾ ਸਾਰਾ ਮਾਹੌਲ ਪੜ੍ਹਦੇ ਸੁਣਦੇ ਆ, ਉਦੋਂ ਅਜੀਤ ਡੋਭਾਲ ਜਿਹੜਾ ਇਸ ਵੇਲੇ NSA ਦਾ ਹੈਡ ਆ, ਉਹਦਾ ਚਿਹਰਾ ਮੂਹਰਾ ਨੰਗਾ ਹੁੰਦਾ ਤੇ ਉਸ ਵੇਲੇ ਦੀਆਂ ਗੱਲਾਂ ਬਾਤਾਂ ਦੇ ਵਿੱਚ ਉਹ ਸਾਰੇ ਉਹਨੇ ਕੀ ਚੰਦ ਚਾੜੇ ਉਹ ਸਾਰਿਆਂ ਦੇ ਸਾਹਮਣੇ। ਤੇ 1984 ਦੇ ਜੂਨ ਮਹੀਨੇ ਦੇ ਵਿੱਚ ਜਦੋਂ ਜਿਹਨੂੰ ਇੰਡੀਅਨ ਸਟੇਟ ਆਪਰੇਸ਼ਨ ਬਲੂ ਸਟਾਰ ਕਹਿੰਦੀ ਆ, ਆਪਾਂ ਤਾਂ ਘੱਲੂ ਘਾਰਾ ਸ਼ਬਦ ਵਰਤਦੇ ਆ, ਜਦੋਂ ਜੂਨ 84 ਨੂੰ ਫੌਜ ਆਈ ਤਾਂ ਇੱਥੇ ਚੱਪੇ ਚੱਪੇ ਉੱਤੇ ਮਿਲਟਰੀ ਲਾਉਣੀ ਪਈ। ਪਰ ਆਪਰੇਸ਼ਨ ਬਲੈਕ ਥੰਡਰ 1984 ਮੌਕੇ ਜਦੋਂ ਹੋਇਆ, ਉਹ ਇੰਡੀਅਨ ਏਜੰਸੀਆਂ ਨੇ ਇਹੋ ਜਿਹਾ ਮਾਹੌਲ ਬਣਾ ਧਰਿਆ ਸੀ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਥੋੜਾ ਬਹੁਤਾ ਥਾਂ ਸੀ ਜਿੱਥੇ ਕਰਫਿਊ ਲਾਉਣਾ ਪਿਆ, ਬਾਕੀ ਸਾਰਾ ਬਾਜ਼ਾਰ ਅੰਮ੍ਰਿਤਸਰ ਸ਼ਹਿਰ ਖੁੱਲ੍ਹਾ ਸੀ ਤੇ ਲੋਕ ਜਿਹੜੇ ਸੀ ਉਹ ਅੰਦਰ ਬੈਠੇ ਜੁਝਾਰੂਆਂ ਦੇ ਬਾਰੇ ਉਵੇਂ ਨਹੀਂ ਸੀ ਸੋਚਦੇ ਜਿਵੇਂ ਜੂਨ 84 ਮੌਕੇ ਸੋਚਦੇ ਸੀ। ਇਹ ਮਾਹੌਲ ਕਿਵੇਂ ਬਣੇ? ਜਿਵੇਂ ਆਪਾਂ ਪਿਛਲੇ ਦਿਨਾਂ 'ਚ ਵੀ ਇਹ ਗੱਲ ਚਿਤਾਰੀ ਸੀ ਕਿ ਜਿੱਦਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ 1981 ਦੇ ਵਿੱਚ ਲਾਲਾ ਜਗਤ ਨਾਰਾਇਣ ਵਾਲੇ ਕਤਲकांड ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ, ਉਸ ਮੌਕੇ ਸਿੱਖ ਸ਼ਕਤੀ ਨੇ ਪੂਰੇ ਜੋਸ਼ੋ ਖਰੋਸ਼ ਦੇ ਨਾਲ ਸੰਤ ਭਿੰਡਰਾਂ ਵਾਲਿਆਂ ਦੇ ਹੱਕ ਵਿੱਚ ਜਿਸ ਤਰੀਕੇ ਨਾਲ ਇਕੱਠੇ ਹੋ ਕੇ ਇੱਕ ਜੁੱਟਤਾ ਤੇ ਇੱਕ ਮੁੱਠਤਾ ਦਾ ਸਬੂਤ ਦਿੱਤਾ। ਕਈ ਕੁਝ ਵਾਪਰਿਆ ਜਿਹਦੇ ਚ ਦਲ ਖਾਲਸਾ ਨੇ ਜਹਾਜ਼ ਅਗਵਾ ਕੀਤਾ, ਪਾਕਿਸਤਾਨ ਲੈ ਗਏ ਭਾਈ ਗਜਿੰਦਰ ਸਿੰਘ ਤੇ ਹੋਰ, ਜਿਨ੍ਹਾਂ ਬਾਰੇ ਮਹਾਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਰ-ਬਾਰ ਕਹਿੰਦੇ ਰਹੇ ਵੀ ਜਿਹੜੇ ਕਹਿੰਦੇ ਆ ਮੈਨੂੰ ਕਾਂਗਰਸ ਨੇ ਖਰੀਦ ਲਿਆ, ਮੈਨੂੰ ਏਜੰਸੀਆਂ ਨੇ ਖਰੀਦ ਲਿਆ, ਮੈਨੂੰ ਖਰੀਦਿਆ ਵੀ ਆ ਤੇ ਮੈਂ ਵਿਕ ਵੀ ਗਿਆ, ਮੈਨੂੰ ਖਰੀਦਿਆ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਜਿਨ੍ਹਾਂ ਨੇ ਮੇਰੇ ਲਈ ਜਹਾਜ਼ ਅਗਵਾ ਕੀਤਾ। ਇਵੇਂ ਹੀ ਉਦੋਂ ਬੱਬਰ ਖਾਲਸਾ ਜੋ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਿੰਘਾਂ ਦੀ ਜਥੇਬੰਦੀ ਹੈ, ਉਹਨਾਂ ਨੇ ਇੱਥੇ ਜਲੰਧਰ ਵਿੱਚ ਤੇ ਤਰਨਤਾਰਨ ਇਲਾਕੇ 'ਚ ਕੁਝ ਘਟਨਾਵਾਂ ਜਿਨ੍ਹਾਂ ਦੇ ਬਾਰੇ ਚਰਚਾ ਆ। ਇਵੇਂ ਦਸ਼ਮੇਸ਼ ਰੈਜੀਮੈਂਟ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਾਲਿਆਂ ਦੀ
ਇੱਕ ਧਿਰ ਸੀ, ਉਹਨਾਂ ਵੱਲੋਂ ਹੋਰ ਵੀ ਅੱਡ-ਅੱਡ ਥਾਵਾਂ ਦੇ ਉੱਤੇ ਸਿੱਖਾਂ ਨੇ ਜੋ ਕੁਝ ਕੀਤਾ, ਉਹਦਾ ਨਤੀਜਾ ਇਹ ਨਿਕਲਿਆ ਕਿ ਕੌਮ ਨੇ ਇੱਕ ਇਹੋ ਜਿਹੀ ਲਹਿਰ ਖੜੀ ਕੀਤੀ ਜਿਹਦੇ ਸਾਹਮਣੇ ਦਿੱਲੀ ਦਰਬਾਰ ਨੂੰ ਝੁਕਣਾ ਪਿਆ ਤੇ ਪਾਰਲੀਮੈਂਟ ਵਿੱਚ ਖੜ ਕੇ ਸੰਤਾਂ ਦੀ ਰਿਹਾਈ ਦੇ ਲਈ ਐਲਾਨ ਕਰਨਾ ਪਿਆ। ਜਿੱਦਣ ਸੰਤ ਭਿੰਡਰਾਂਵਾਲੇ ਫਿਰੋਜ਼ਪੁਰ ਜੇਲ੍ਹ ਚੋਂ ਰਿਹਾ ਹੋਏ ਆ, ਉਧਰ ਉਸ ਤੋਂ ਅਗਲੇ ਦਿਨ 16 ਨਵੰਬਰ ਨੂੰ ਜਿਹੜਾ ਨਰਕਧਾਰੀਆਂ ਦਾ ਉਸ ਟਾਈਮ ਇੱਥੇ ਪ੍ਰਮੁੱਖ ਸੀ, 7 ਸਿਤਾਰਿਆਂ ਦੇ ਵਿੱਚ ਵੀ ਚੋਟੀ ਤੇ ਸੀ, ਨਿਰੰਜਨ ਸਿੰਘ DC, ਉਹਨੂੰ ਉਹਦੇ ਉੱਤੇ ਆਪਣੇ ਅਸੈਂਬਲੀ ਦੇ ਵਿੱਚ ਸਕੱਤਰੇਤਾ ਜਿੱਥੇ ਚੰਡੀਗੜ੍ਹ, ਉੱਥੇ ਸਿੰਘਾਂ ਨੇ ਕਾਰਵਾਈ ਪਾਤੀ। ਉਹਦਾ ਭਰਾ ਸੀ ਖੁਸ਼ਹਾਲ ਸਿੰਘ ਸੀ ਜਾਂ ਖੁਸ਼ਕਿਸਮਤ ਸਿੰਘ ਸੀ, ਉਹਦਾ ਨਾਮ ਖੁਸ਼ ਕਹਿੰਦੇ ਹੁੰਦੇ ਸੀ ਉਹਨੂੰ। ਉਹ ਉੱਥੇ ਰਗੜਿਆ ਗਿਆ। ਚਲੋ ਇਹ ਨਿਰੰਜਨ ਦਾ ਬਚ ਗਿਆ, ਹੁਣ ਵੀ ਚੰਡੀਗੜ੍ਹ ਆ। ਤੋਂ ਕਹਿਣ ਤੋਂ ਭਾਵ ਇਹ ਵੀ ਉਸ ਸਾਰੇ ਮਾਹੌਲ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਜਾਂ ਦਮਦਮੀ ਟਕਸਾਲ ਪ੍ਰਤੀ ਸਿੱਖ ਜਗਤ ਨੇ ਜੋ ਮੋਹ ਦਿਖਾਇਆ, ਉਹਦੇ ਤੋਂ ਇੰਡੀਅਨ ਸਟੇਟ ਬੜੀ ਔਖੀ ਸੀ। ਉਹਨਾਂ ਨੇ ਉਸ ਟਾਈਮ ਅਹਿਦ ਕਰ ਲਿਆ ਬਈ ਤੁਸੀਂ ਇਹ ਕਹਿੰਦੇ ਹੋ ਨਾ ਕਿ ਜੇਕਰ ਟਕਸਾਲ ਵੱਲ ਕਿਸੇ ਨੇ ਟੇਢੀ ਉਂਗਲ ਕੀਤੀ ਤਾਂ ਅਸੀਂ ਉਹ ਬਾਂਹ ਵੱਢ ਦਿਆਂਗੇ, ਤੇ ਜੇ ਕਿਸੇ ਨੇ ਟਕਸਾਲ ਦੇ ਮੁਖੀ ਵੱਲ ਕੈਰੀ ਅੱਖ ਨਾਲ ਝਾਕਿਆ ਤਾਂ ਉਹ ਸਿਰ ਉਡਾ ਦੇਾਂਗੇ। ਤੇ ਖਾਲਸਾ ਜੀ ਅਸੀਂ ਫਿਰ ਉਹ ਟਾਈਮ ਲਿਆ ਕੇ ਦਿਖਾਵਾਂਗੇ ਜਦੋਂ ਦਮਦਮੀ ਟਕਸਾਲ ਦਾ ਤੇ ਸੰਤ ਤੇ ਟਕਸਾਲ ਦੇ ਮੁਖੀ ਦਾ ਵਕਾਰ ਜਿਹੜਾ ਹੈ ਉਹ ਅਸੀਂ ਜ਼ੀਰੋ ਕਰ ਦਿਆਂਗੇ, ਸਿਫਰ ਕਰ ਦਿਆਂਗੇ। ਸੋ ਇੰਡੀਅਨ ਸਟੇਟ ਸਿਸਟਮ ਇਸ ਗੱਲ 'ਚ ਪੂਰੇ ਜਾਹੋ ਜਲਾਲ ਦੇ ਨਾਲ ਏਜੰਡਾ ਬਣਾ ਕੇ ਲੱਗੀ ਹੋਈ ਆ, ਤੇ ਉਹ ਕਿੰਨੀ ਕੁ ਉਹਨਾਂ ਨੂੰ ਕਾਮਯਾਬੀ ਮਿਲੀ ਆ ਤੇ ਕਿੰਨੀ ਕੁ ਨਹੀਂ ਮਿਲੀ ਇਹ ਤਾਂ ਚਲੋ ਇਤਿਹਾਸਕਾਰ ਦੇਖਦੇ ਰਹਿਣਗੇ। ਪਰ ਸਟੇਟ ਨੇ ਇਹ ਅਹਿਦ ਜ਼ਰੂਰ ਕੀਤਾ ਹੋਇਆ, ਔਰ ਕੱਲਾ ਇਹ ਟਕਸਾਲ ਬਾਰੇ ਨਹੀਂ, ਜਿਹੜੀਆਂ ਧਿਰਾਂ ਨੇ, ਜਿਹੜੀਆਂ ਸ਼ਖਸੀਅਤਾਂ ਨੇ, ਜਿਹੜੇ ਅਹੁਦਿਆਂ ਨੇ ਇੰਡੀਅਨ ਸਟੇਟ ਨੂੰ ਵੰਗਾਰਿਆ, ਉਹਨਾਂ ਸਾਰਿਆਂ ਦਾ ਵਕਾਰ ਖਤਮ ਕਰਨਾ, ਉਹਨਾਂ ਦੀ ਅਹਿਮੀਅਤ ਨੂੰ ਰੋਲਣਾ ਸਟੇਟ ਦਾ ਏਜੰਡਾ ਹੈ। ਕਿਸੇ ਵੇਲੇ ਆਨੰਦਪੁਰ ਦੇ ਮਤੇ ਨੂੰ ਮੁੱਖ ਰੱਖ ਕੇ ਜਿਨ੍ਹਾਂ ਅਕਾਲੀਆਂ ਨੇ ਧਰਮ ਯੁੱਧ ਮੋਰਚਾ ਲਾਇਆ ਸੀ, ਅੱਜ ਸਮੁੱਚਾ ਸਿੱਖ ਜਗਤ ਉਹਨਾਂ ਬਾਰੇ ਜੋ ਕਹਿੰਦਾ ਸੁਣਦਾ ਆਪਾਂ ਨਿਤ ਚਰਚਾ ਕਰਦੇ ਹਾਂ। ਕੱਲ ਨੂੰ ਅਕਾਲੀ ਦਲ ਦਾ ਉਹ ਦਿਹਾੜਾ ਆਉਣਾ ਜਦੋਂ ਇਹਨਾਂ ਦੀ ਸਿਰਜਣਾ ਹੋਈ ਸੀ, ਸਾਜਨਾ ਦਿਵਸ, ਸਿਰਜਣਾ ਦਿਵਸ ਅਕਾਲੀ ਦਲ ਦਾ ਮਨਾਉਣਾ, ਤੇ ਸਾਰੀ ਦੁਨੀਆ ਨੂੰ ਪਤਾ ਵੀ ਲੋਕ ਕਿੰਨਾ ਕੁ ਆਦਬ ਸਤਿਕਾਰ ਅੱਜ ਦੇ ਇਹਨਾਂ ਅਕਾਲੀ ਕਹਾਉਣ ਵਾਲਿਆਂ ਦਾ ਕਰਦੇ ਆ। ਕਈ ਧਿਰਾਂ, ਕਈ ਧੜੇ ਨੇ, ਤੇ ਇਹੀ ਧਿਰ ਸੀ ਜਿਹਦੇ ਮਗਰ 1982 ਚ ਧਰਮ ਯੁੱਧ ਮੋਰਚੇ ਮੌਕੇ ਇਹਨਾਂ ਦੀਆਂ ਘਾਟਾਂ, ਕਮਜ਼ੋਰੀਆਂ, ਔਗਣਾਂ, ਗੜਬੜਾਂ ਦਾ ਜਦੋਂ ਜ਼ਿਕਰ ਕਰਨਾ ਤਾਂ ਸੰਤ ਭਿੰਡਰਾਂਵਾਲਿਆਂ ਨੇ ਕਹਿਣਾ ਵੀ ਬੇਸ਼ੱਕ ਇਹਨਾਂ ਗੜਬੜਾਂ ਦਾ, ਇਹਨਾਂ ਘਾਟਾਂ ਕਮਜ਼ੋਰੀਆਂ ਦਾ ਸਾਨੂੰ ਸਭ ਨੂੰ ਪਤਾ, ਪਰ ਇਹ ਪੰਥ ਦੀ ਧਿਰ ਆ ਤੇ ਇਹਨਾਂ ਨੂੰ ਨਾਲ ਲੈ ਕੇ ਹੀ ਅੱਗੇ ਵਧਣਾ ਪੈਣਾ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਅੱਗੇ ਨਾਲੋਂ 1000 ਗੁਣਾ ਘਾਟਾਂ ਗੜਬੜਾਂ ਵੱਧ ਗਈਆਂ ਨੇ, ਪਰ ਜਿਹੜੀ ਧਿਰ ਨੇ, ਅਕਾਲੀ ਦਲ ਨੇ ਉਸ ਮੌਕੇ ਆਨੰਦਪੁਰ ਦੇ ਮਤੇ ਨੂੰ ਮੁੱਖ ਰੱਖ ਕੇ, ਵੱਧ ਅਧਿਕਾਰਾਂ ਦੀ ਮੰਗ ਨੂੰ ਮੁੱਖ ਰੱਖ ਕੇ ਧਰਮ ਯੁੱਧ ਮੋਰਚਾ ਲਾਇਆ ਸੀ, ਉਸ ਨੂੰ ਇੰਡੀਅਨ ਸਟੇਟ ਨੇ ਕਿੱਥੇ ਲਿਆ ਕੇ ਸੁੱਟ ਦਿੱਤਾ। ਅੱਜ ਉਹ ਚਾਲਾਂ ਚੱਲੀਆਂ ਜਿਹਦੇ ਨਾਲ ਅੱਜ ਇਹਨਾਂ ਦਾ ਵਕਾਰ ਜਿਹੜਾ ਹੈ, ਅੱਜ ਸਿੱਖ ਮਨਾਂ ਦੇ ਵਿੱਚ ਇਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਸਿਫਰ ਹੋ ਗਈ। ਇੱਕ ਵੇਲਾ ਉਹ ਸੀ ਜਦੋਂ ਜਿਹੜੇ ਭਗਵੇਂ ਬ੍ਰਿਗੇਡ ਵਾਲੇ, RSS ਵਾਲੇ, BJP ਦੇ ਜਨਸੰਘ ਕਹਿੰਦੇ ਸੀ, ਜਦੋਂ ਉਹਨਾਂ ਨੇ ਪੰਜਾਬ 'ਚ ਆ ਕੇ ਦੇਖਣਾ ਵੀ ਅਕਾਲੀ ਦਲ ਦੀ ਇੱਜ਼ਤ ਕਿੰਨੀ ਹੈ, ਸਤਿਕਾਰ ਕਿੰਨਾ ਅਕਾਲੀ ਆਗੂ, ਉਹ ਅਦਬ ਸਤਿਕਾਰ ਕਮਾਈ ਸੀ ਜਿਹੜੀ ਪਿਛਲੇ 50-60 ਸਾਲਾਂ ਦੇ ਵਿੱਚ ਜਿਹੜੇ ਮੋਰਚੇ ਲੱਗੇ, ਗੁਰਦੁਆਰਾ ਸੁਧਾਰ ਲਹਿਰ ਤੇ ਹੋਰ ਮੋਰਚੇ, ਉਹਨਾਂ ਮੋਰਚਿਆਂ ਦੌਰਾਨ ਇਹੋ ਜਿਹਾ ਮਾਹੌਲ ਬਣਿਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਕਿਤੇ ਗੱਲ ਚੱਲਣੀ, ਉੱਥੇ ਕੋਈ ਵਿਰੋਧੀ ਸੀ, ਕਹਿੰਦੇ ਚੁਟਕਲਾ ਸੁਣਾਉਂਦੇ ਹੁੰਦੇ ਆ ਲੋਕ, ਉਹ ਸਟੇਜ ਤੋਂ ਖੜਾ ਕਰੇ ਬਈ ਜੀ ਇਹਨਾਂ ਅਕਾਲੀਆਂ ਦਾ ਕੀ ਹੈ, ਤਾਂ ਆਏ ਦਿਨ ਮੋਰਚਾ ਲਾ ਲੈਂਦੇ ਆ, ਹੁਣ ਫੇਰ ਮੋਰਚਾ ਲਾ ਕੇ ਬਹਿ ਗਏ। ਉਹ ਜਿਹੜਾ ਮੂਹਰੇ ਬੈਠਾ ਸੀ ਉੱਠ ਕੇ ਕਹਿੰਦਾ ਉਹ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਉਹ ਮੋਰਚਾ, ਉਹ ਕਿੰਨੇ ਟਾਈਮ ਦਾ ਬੈਠਾ ਸੁਣਦਾ ਸੀ। ਉਹਨੇ ਇੰਨੀ ਗੱਲ ਜਦੋਂ ਕਈ ਵਾਰ ਫੇਰ ਮੋਰਚਾ ਲਾ ਕੇ ਬਹਿ ਗਏ, ਤਾਂ ਉਦੋਂ ਇਹ ਨਹੀਂ ਸੀ ਪੁੱਛਿਆ ਜਾਂਦਾ ਕਿ ਮੋਰਚਾ ਕਾਹਦੇ ਲਈ ਆ ਤੇ ਕਿੱਥੇ ਕੀ ਕਹਾਣੀ ਆ। ਉਹ ਲੀਡਰਸ਼ਿਪ ਦੇ ਵਿੱਚ ਭਰੋਸਾ ਹੀ ਇੰਨਾ ਸੀ ਵੀ ਬੰਦੇ ਤਿਆਰ ਬਰ ਤਿਆਰ
ਪਿੰਡਾਂ 'ਚ ਬੈਠੇ ਹੁੰਦੇ ਸੀ ਵੀ ਚਲੋ ਬਈ ਅਕਾਲੀ ਦਲ ਨੇ ਆਪਣੇ ਲੀਡਰਸ਼ਿਪ ਨੇ ਮੋਰਚਾ ਲਾਇਆ। ਉਸ ਸਾਰੇ ਕਾਸੇ ਦੀ ਤਾਕਤ ਦੇ ਸਾਹਮਣੇ ਬਾਰ-ਬਾਰ ਦਿੱਲੀ ਦਰਬਾਰ ਆਪਦੇ ਵੱਲੋਂ ਜੋ ਮਰਜ਼ੀ ਤਸ਼ੱਦਦ ਕਰਦਾ ਰਿਹਾ, ਜੋ ਮਰਜ਼ੀ ਉਹਨੇ ਗੜਬੜਾਂ ਕੀਤੀਆਂ, ਪਰ ਸਿੱਖ ਜਗਤ ਦਾ ਭਰੋਸਾ ਅਕਾਲੀ ਲੀਡਰਸ਼ਿਪ ਦੇ ਵਿੱਚ, ਹਾਲਾਂਕਿ ਕਈ ਵਾਰ ਇਹਨਾਂ ਨੇ ਮਰਨ ਵਰਤ ਤਿਆਗੇ, ਕਈ ਵਾਰ ਸਿੱਖ ਜਗਤ ਨੂੰ ਔਖ ਵਾਲੀ ਪੋਜੀਸ਼ਨ ਵਿੱਚ ਪਿਆ, ਪਰ ਸਿੱਖ ਜਿਹੜੇ ਨੇ ਉਹ ਅਕਾਲੀਆਂ ਦੇ ਵਿੱਚ ਜਾਂ ਅਕਾਲੀ ਜਿਹੜੇ ਨੇ ਆਪਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਦਿਨੋਂ ਦਿਨ ਹੋਰ ਮਜ਼ਬੂਤ ਕਰਦੇ ਗਏ। ਤੇ ਉਸ ਸਮੇਂ ਜਨਸੰਘ ਵਾਲੇ ਜਾਂ RSS ਵਾਲੇ ਕਹਿ ਲਓ ਜਾਂ ਭਾਜਪਾ ਵਾਲੇ ਕਹਿ ਲਓ, ਉਦੋਂ ਇਹ ਸੋਚਦੇ ਹੁੰਦੇ ਸੀ ਵੀ ਕਾਸ਼ ਕਿਤੇ ਹਿੰਦੂ ਭਾਈਚਾਰੇ ਦਾ ਸਾਡੇ 'ਚ ਏਦਾਂ ਭਰੋਸਾ ਹੋਵੇ। ਉਹਨਾਂ ਨੇ ਮਿਹਨਤ ਕੀਤੀ ਤੇ ਅੱਜ ਸਥਿਤੀ ਇਹ ਆ, ਅੱਜ ਹਾਲਾਤ ਇਹ ਆ ਵੀ ਅਕਾਲੀ ਲੀਡਰਸ਼ਿਪ ਦੇ ਵਿੱਚ ਕਿਸੇ ਸਿੱਖ ਦਾ ਯਕੀਨ ਰਿਹਾ ਕੋਈ ਨਹੀਂ, ਤੇ ਸਾਰੇ ਭਾਰਤ ਦੇ ਹਿੰਦੂਆਂ ਨੂੰ BJP RSS ਆਪਦੇ ਮੁਕਤੀ ਦਾਤੇ ਵਾਂਗੂ ਲੱਗਦੀ ਆ ਵੀ ਸਾਨੂੰ ਤਾਂ ਇਹਨੇ ਅਣਖ ਤੇ ਗੈਰਤ ਨਾਲ, ਅਸੀਂ ਤਾਂ ਮੁਸਲਮਾਨਾਂ ਦੇ ਸਾਹਮਣੇ ਸਿਰ ਚੱਕਣ ਜੋਗੇ ਨਹੀਂ ਸੀ, ਸਾਡੇ ਤਾਂ ਜਾਨ ਪਾਤੀ ਇਹਨਾਂ। ਆ ਜਿਹੜਾ ਮਾਹੌਲ ਆ ਇਹਨੂੰ ਸਮਝਣ ਦੀ ਲੋੜ ਆ ਕਿ ਜਿਵੇਂ ਕਹਿੰਦੇ ਆ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ, ਉਹ ਕੰਮ ਹੋ ਗਿਆ। ਦੂਜਾ ਹੋ ਗਿਆ ਵੀ ਜੇ ਕਹਿੰਦੇ ਆ ਗਵਾਂਢਣ ਦਾ ਰੂਪ ਨਾ ਆਵੇ ਤਾਂ ਨਖਰਾ ਤਾਂ ਆ ਹੀ ਜਾਂਦਾ। ਸੋ ਇਹ ਦੋਨੇ ਗੱਲਾਂ ਅਕਾਲੀ ਭਾਜਪਾ ਗੱਠਜੋੜ ਦਰਮਿਆਨ ਵਾਪਰੀਆਂ। ਅਕਾਲੀ ਦਲ ਨੇ ਆਪਦਾ ਰੂਪ ਸਰੂਪ ਗਵਾ ਲਿਆ, ਆਪਦੇ ਅੰਦਰ ਉਹ ਭਰੋਸਾ ਸਤਿਕਾਰ ਖਤਮ ਕਰ ਲਿਆ ਜਿਹੜਾ ਲੋਕਾਂ ਦਾ ਸੀ, ਤੇ BJP ਵਾਲਿਆਂ ਨੇ ਆਪਦੇ ਭਾਈਚਾਰੇ 'ਚ ਉਹ ਭਰੋਸਾ ਸਤਿਕਾਰ ਪੱਕੇ ਤੌਰ ਦੇ ਉੱਤੇ ਇਸ ਵੇਲੇ ਬਿਠਾਇਆ ਹੋਇਆ। ਆ ਵੋਟਾਂ ਪੈ ਕੇ ਹਟੀਆਂ, ਕਾਂਗਰਸ ਨੂੰ ਕਿਤੇ, ਆਮ ਆਦਮੀ ਪਾਰਟੀ ਨੂੰ ਕਿਤੇ ਕੋਈ ਸੀਟ ਚੱਜ ਹਾਲ ਨਾਲ ਲੱਭੀ ਮਿਲੀ। ਹੁਣ ਇਸ ਗੱਲ ਦੇ ਵਿੱਚ ਮੁੱਖ ਗੱਲ ਹੈਗੀ ਆ ਭਰੋਸਾ। ਸੋ ਉਹ ਭਰੋਸਾ ਜਿਹੜਾ ਹੈ ਉਹਨੂੰ ਇਸ ਵੇਲੇ ਸਾਨੂੰ ਵੀ ਬਰਕਰਾਰ, ਇੱਕ ਕੌਮੀ ਤੌਰ ਤੇ ਬਰਕਰਾਰ ਰੱਖਣ ਦੀ ਲੋੜ ਆ ਕਿ ਸਾਰੀ ਦੁਨੀਆ ਦਾ ਇਸ ਵੇਲੇ ਸਾਡੇ 'ਚ ਇੱਕ ਭਰੋਸਾ ਵੱਝਿਆ ਹੋਇਆ ਕਿ ਇਹ ਲੋਕ ਬਹੁਤ ਜ਼ਿੰਮੇਵਾਰ ਨੇ, ਇਹ ਸਰਬੱਤ ਦਾ ਭਲਾ ਮੰਗਦੇ ਆ, ਗੁਰੂ ਸਾਹਿਬਾਨ ਦਾ ਫਲਸਫਾ ਬੜਾ ਮਹਾਨ ਹੈ, ਤੇ ਸਿੱਖ ਸਿਧਾਂਤ, ਸਿੱਖਾਂ ਦੇ ਗੁਰਧਾਮ, ਸਿੱਖਾਂ ਦਾ ਜੀਵਨ ਜਾਚ ਬਹੁਤ ਕਮਾਲ ਦੀ। ਹੁਣ ਜੇਕਰ ਇਸ ਤੋਂ ਅਸੀਂ ਉਲਟ ਚੱਲੀਏ ਜਿਹੜਾ ਕਿ ਇੰਡੀਅਨ ਸਟੇਟ ਦਾ ਏਜੰਡਾ, ਤਾਂ ਅਸੀਂ ਬਾਹੇ ਵੀਜੇ ਨਹੀਂ ਥਿਆਵਾਂਗੇ। ਇਸ ਵੇਲੇ ਦੁਨੀਆ ਭਰ ਦੇ ਲੋਕ ਸਾਡੇ ਹੱਕ ਵਿੱਚ ਨੇ, ਫਿਰ ਉਹ ਸਾਡੇ ਖਿਲਾਫ ਭੁਗਤਣਗੇ, ਤਾਂ ਸਾਨੂੰ ਕਿਤੇ ਕੋਈ ਥਾਂ ਨਹੀਂ ਮਿਲੇਗਾ। ਇਹ ਗੱਲ ਵੱਖਰੀ ਆ ਕਿ ਸਿੱਖ ਕਿਸੇ ਦਾ ਮੁਹਤਾਜ ਨਹੀਂ ਹੁੰਦਾ, ਪਰ ਇਹ ਵੀ ਗੱਲ ਪੱਕੀ ਆ ਕਿ ਦੁਨਿਆਵੀ ਤੌਰ ਦੇ ਉੱਤੇ ਸਾਨੂੰ ਆਪਦੇ ਹੱਕ ਵਿੱਚ, ਅਸੀਂ ਹਰੇਕ ਨੂੰ ਖਿਲਾਫ ਕਰਕੇ ਨਹੀਂ ਚੱਲ ਸਕਦੇ। ਮੈਨੂੰ ਕਈ ਵਾਰ ਜਦੋਂ ਪੁੱਛਿਆ ਜਾਂਦਾ ਕਿ ਖਾਲਿਸਤਾਨ ਲਈ ਸਭ ਤੋਂ ਵਧੀਆ ਨੀਤੀ ਕੀ ਆ, ਮੈਂ ਕਹਿੰਦਾ ਕਿ ਖਾਲਿਸਤਾਨ ਦੇ ਵਿਰੋਧੀ ਘੱਟ ਤੋਂ ਘੱਟ ਬਣਾਓ ਤੇ ਖਾਲਿਸਤਾਨ ਦੇ ਹਮਾਇਤੀ ਵੱਧ ਤੋਂ ਵੱਧ ਬਣਾਓ, ਬਸ ਇਹੀ ਨੀਤੀ ਹੈ। ਸੋ ਦਿਨੋਂ ਦਿਨ ਇਹ ਗੱਲ ਪੱਕੀ ਹੁੰਦੀ ਜਾ ਰਹੀ ਆ ਤੇ ਭਾਰਤ ਵਿੱਚ ਜੋ ਇਸ ਵੇਲੇ ਚੱਲ ਰਿਹਾ ਉਹਦੇ ਬਾਰੇ ਕੱਲ ਵੀ ਆਪਾਂ ਚਰਚਾ ਕੀਤੀ ਸੀ ਕਿ ਧਾਰਾ 370 ਰੱਦ ਕਰਨ ਦੇ ਫੈਸਲੇ ਤੇ ਸੁਪਰੀਮ ਕੋਰਟ ਦੀ ਮੋਹਰ ਲੱਗੀ। ਕਸ਼ਮੀਰ ਦੇ ਲੋਕਾਂ ਨੇ 1947 ਤੋਂ ਬਾਅਦ ਭਾਰਤੀ ਲੀਡਰਸ਼ਿਪ ਨਾਲ ਜੋ ਵਾਅਦੇ ਕਰਕੇ ਉਹ ਆਏ ਸੀ ਕਿ ਵਿਸ਼ੇਸ਼ ਦਰਜਾ, ਉਹ ਸਭ ਕੁਝ ਖਤਮ ਹੋ ਗਿਆ। ਹਕੀਕਤ ਇਹ ਆ ਕਿ 1947 ਮੌਕੇ ਜਾਂ ਉਦੋਂ ਪਹਿਲਾਂ ਜੋ ਕੁਝ ਕਹਿ ਕੇ ਉਹ ਭਾਰਤ ਦੇ ਵਿੱਚ ਲੋਕਾਂ ਨੂੰ ਰਲਾ ਸਕਦੇ ਸੀ, ਰਲਾ ਲਿਆ। ਹੁਣ ਉਹਨਾਂ ਦਾ ਅਗਲਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਗਿਆ। ਸੋ ਹੁਣ ਜਿਹੜਾ ਕਹਿੰਦੇ ਇਸ ਫੈਸਲੇ ਦੇ ਉੱਤੇ ਅੱਜ ਚਰਚਾ ਚੱਲੀ ਆ ਅੱਡ ਥਾਵਾਂ ਦੇ ਉੱਤੇ, ਸਿੱਖ ਕੌਮ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ ਕਿ ਇਹਦੇ ਫੈਸਲੇ ਦੇ, ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਅਰਥ ਕੀ ਨੇ। ਇਹਦੇ ਅਰਥ ਇਹ ਨੇ ਕਿ ਜਿਹੜਾ ਕੋਈ ਵੱਧ ਅਧਿਕਾਰਾਂ ਦੀ ਗੱਲ ਆ, ਫੈਡਰਲ ਢਾਂਚੇ ਦੀ ਗੱਲ ਆ, ਜਾਂ ਕੋਈ ਹੋਰ ਸੋਚ ਹੈ, ਉਹ ਸਾਰਾ ਕੁਝ ਹੁਣ ਖਤਮ। ਭਾਰਤ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਸਿਆਸੀ ਜਿਹੜੇ ਕੋਈ ਕਿਸੇ ਦੇ ਸੁਪਨੇ ਹੋਣ ਕਿ ਆਪਾਂ ਆਪਦੇ ਸੂਬੇ ਲਈ ਆਹ ਗੱਲ ਸੋਚਦੇ ਆ, ਇਹ ਚੀਜ਼ਾਂ ਦਾ ਹੁਣ ਭੋਗ ਪੈ ਚੁੱਕਿਆ। ਹੁਣ ਸਪਸ਼ਟ ਤੌਰ ਦੇ ਉੱਤੇ ਭਾਰਤ ਦੇ ਵਿੱਚ ਸਾਰਿਆਂ ਦੇ ਲਈ ਇੱਕ ਰਾਹ ਰੱਖਦਾ ਉਹਨਾਂ ਨੇ ਕਿ ਚੁੱਪ ਕਰਕੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੋ,
ਜੋ ਵੀ ਨੇਮ ਕਾਨੂੰਨ ਨਿਯਮ ਅਸੀਂ ਬਣਾਏ ਨੇ, ਉਹਨੂੰ ਭਾਗਵਾ ਬ੍ਰਿਗੇਡ ਕਹਿ ਲਓ, ਉਹਨੂੰ ਹਿੰਦੂਤਵਾ ਕਹਿ ਲਓ, ਉਹਨੂੰ ਡੀਪ ਸਟੇਟ ਕਹਿ ਲਓ, ਉਹਨੂੰ ਜੋ ਮਰਜ਼ੀ ਨਾਂ ਦੇ ਲਓ, ਇਹਨੂੰ ਮੱਥਾ ਟੇਕਣਾ ਪੈਣਾ। ਜਿਹੜਾ ਵੀ ਇਸ ਲక్ష్మణ ਰੇਖਾ ਤੋਂ ਬਾਹਰ ਆ, ਇਸ ਗੱਲ ਤੋਂ ਅਸਹਿਮਤ ਆ, ਉਹ ਜਿਹੜਾ ਹੈ ਸਾਡੇ ਲਈ ਬਾਗੀ ਆ ਤੇ ਵੱਖਵਾਦੀ। ਜਿਹੜੇ ਅਕਾਲੀ ਆਗੂ ਆਨੰਦਪੁਰ ਦੇ ਮਤੇ ਦੀ ਗੱਲ ਜਾਂ ਵੱਧ ਅਧਿਕਾਰਾਂ ਦੀ ਜਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਕਰਾਉਂਦੇ ਰਹੇ ਨੇ, ਉਹ ਵੀ ਹੁਣ ਵੱਖਵਾਦੀ ਤੇ ਖਾਲਿਸਤਾਨੀ ਹੀ ਮੰਨੇ ਜਾਣਗੇ। ਬੇਸ਼ੱਕ ਅੱਜ ਦੇ ਅਖਬਾਰਾਂ 'ਚ ਪਾਰਲੀਮੈਂਟ ਦੀ ਇੱਕ ਖਬਰ ਵੀ ਛਪੀ ਹੈ ਬਈ ਜੀ ਉੱਥੇ ਆਨੰਦਪੁਰ ਦੇ ਮਤੇ ਨੂੰ ਕਿਹਾ ਗਿਆ ਕਿ ਉਹ ਵੱਖਵਾਦੀ ਨਹੀਂ ਹੈ, ਪਰ ਸੱਚਾਈ ਇਹ ਆ ਕਿ ਉਹ ਸਿੱਖ, ਉਹ ਮੁਸਲਮਾਨ, ਉਹ ਈਸਾਈ ਜਾਂ ਮਨੀਪੁਰੀਏ, ਨਾਗੇ, ਦਲਿਤ, ਜਿਹੜੇ ਵੀ ਲੋਕ ਭਾਰਤ ਵਿੱਚ ਆਪਦੀ ਹੋਂਦ ਹਸਤੀ ਦੇ ਰਾਖੀ ਲਈ, ਆਪਦੇ ਹੱਕਾਂ ਦੀ ਰਾਖੀ ਲਈ ਕੋਈ ਚੂੰ-ਚਾਂ ਕਰਨਗੇ, ਉਹਨਾਂ ਨੂੰ ਵੱਖਵਾਦੀ ਮੰਨ ਕੇ ਰਗੜਾ ਚਾੜਿਆ ਜਾਊਗਾ। ਆਉਣ ਵਾਲਾ ਸਮਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਕਰਕੇ ਬੇਹੱਦ ਖਤਰਨਾਕ ਆ। ਕਸ਼ਮੀਰੀ ਲੀਡਰਸ਼ਿਪ ਦੇ ਬਿਆਨ ਜਿਹੜੇ ਆ ਰਹੇ ਨੇ, ਉਹਨਾਂ ਨੂੰ ਬਹੁਤ ਬੇਕਿਰਕੀ ਨਾਲ ਨਿੰਦਿਆ ਭੰਡਿਆ ਜਾ ਰਿਹਾ ਬੀਜੇਪੀ ਵੱਲੋਂ, ਭਾਗਵੇਂ ਬ੍ਰਿਗੇਡ ਵੱਲੋਂ। ਜਿਹੜਾ ਫਰੂਕ ਅਬਦੁੱਲਾ ਜਾਂ ਉਮਰ ਅਬਦੁੱਲਾ ਜਾਂ ਜਿਹੜੀ ਪੀਪਲਸ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਜਾਂ ਹੋਰ ਲੀਡਰਾਂ ਦੇ ਬਿਆਨ ਅਖਬਾਰਾਂ 'ਚ ਛਪੇ ਨੇ, ਉਹਨਾਂ ਤੋਂ ਸਾਫ਼ ਦਿਖਦਾ ਕਿ ਉਹਨਾਂ ਨੇ ਇੱਕ ਤਰੀਕੇ ਨਾਲ ਇੰਡੀਅਨ ਸਟੇਟ ਦੇ ਇਸ ਕਹਿਰ ਭਰੇ ਹਮਲੇ ਨੂੰ ਬਹੁਤ ਬੁਰਾ ਤੇ ਔਖਾ ਮੰਨਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਵੱਖਵਾਦ ਕਸ਼ਮੀਰ, ਜਿਹੜੇ ਜਾਣੀ ਕਿ ਭਾਰਤ ਨਾਲੋਂ ਆਜ਼ਾਦੀ ਦਾ ਕਸ਼ਮੀਰ ਦੇ ਦਾ ਬਿਗਲ ਵਜਾਈ ਫਿਰਦੇ ਨੇ, ਹੁਣ ਸਾਡੇ ਲਈ ਵੀ ਕੋਈ ਰਾਹ ਨਹੀਂ ਰਿਹਾ। ਸੋ ਜਿਹੜੇ ਵਿਚਾਲਣਾ ਜਾਂ ਮਿਲ ਤੁਰਿਆ ਫਿਰਦਾ ਸੀ ਸਿੱਖਾਂ 'ਚ ਜਾਂ ਕਸ਼ਮੀਰੀਆਂ 'ਚ, ਬਈ ਵਿੱਚ ਹੀ ਕਹਿਣਾ ਕਿ ਅਸੀਂ ਜੀ ਬੜੇ ਕਸ਼ਮੀਰ ਦੀ ਜਿਹੜੀ ਹੈਗੀ ਆ ਆਜ਼ਾਦੀ ਜਾਂ ਕਸ਼ਮੀਰ ਦੇ ਹੱਕ ਵਿੱਚ ਆ, ਤੇ ਜਾਂ ਕਹਿਣਾ ਸਿੱਖਾਂ ਵਿੱਚੋਂ ਲੀਡਰਾਂ ਨੇ ਕਿ ਅਸੀਂ ਜੀ ਸਿੱਖਾਂ ਦੀ ਚੜ੍ਹਦੀ ਕਲਾ ਲੋਚਦੇ ਆ। ਹੁਣ ਇਹ ਗੱਲਾਂ ਨਹੀਂ ਚੱਲਣੀਆਂ। ਹੁਣ ਜਾਂ ਤਾਂ ਆਜ਼ਾਦੀ ਦਾ ਬਿਗਲ ਵਜਾਓ ਜਾਂ ਦੂਜੇ ਪਾਸੇ ਰਾਸ਼ਟਰਵਾਦ ਦਾ ਝੰਡਾ ਚੱਕੋ। ਸੋ ਇਸ ਗੱਲ ਦੇ ਉੱਤੇ ਅੱਜ ਜਿੱਥੇ ਵੀ ਚਰਚਾ ਹੋਈ ਆ ਮੀਡੀਆ ਦੇ ਵਿੱਚ, ਜਿੱਥੇ ਐਂਕਰਾਂ ਨੇ, ਚੈਨਲਾਂ ਵਾਲਿਆਂ ਨੇ ਇਸ ਗੱਲ ਦੇ ਉੱਤੇ ਗੱਲ ਕੀਤੀ ਆ, ਉਹ ਇਹ ਨਾਲ ਦੀ ਨਾਲ ਨੁਕਤਾ ਉੱਭਰਦਾ ਰਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਇੱਕ ਇਹ ਸਭ ਤੋਂ ਗੰਭੀਰ ਤੇ ਸੰਵੇਦਨਸ਼ੀਲ ਪੱਖ ਆ ਕਿ ਜੋ ਕੁਝ ਭਾਰਤੀ ਨੇਮ ਕਾਨੂੰਨ ਕਹਿੰਦੇ ਆ, ਉਹਦੇ ਤੋਂ ਵੱਖਰਾ ਸੋਚਣਾ ਹੁਣ ਗੁਨਾਹ ਹੋਏਗਾ। ਹੁਣ ਉਹਦੇ ਲਈ ਕੋਈ ਜਿਹੜਾ ਕਿਸੇ ਕਿਸਮ ਦਾ ਜਿਵੇਂ ਕਹਿੰਦੇ ਆ ਗ੍ਰੇ ਏਰੀਆ, ਉਹ ਖਤਮ। ਇੱਥੇ ਇੱਕ ਜ਼ਰੂਰੀ ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਹੈ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਉਹਦੀ ਆਮ ਆਦਮੀ ਪਾਰਟੀ ਦੇ ਉੱਤੇ ਇਹ ਦੋਸ਼ ਹੈ ਕਿ ਪਿਛਲੇ 10-12 ਸਾਲਾਂ 'ਚ ਉਹਨਾਂ ਨੇ ਰੱਜ ਕੇ ਦੂਜੀਆਂ ਪਾਰਟੀਆਂ ਦੀ ਕਿਰਦਾਰਕੁਸ਼ੀ ਕੀਤੀ, ਦੂਜੀਆਂ ਪਾਰਟੀਆਂ ਦੇ ਆਗੂਆਂ ਬਾਰੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਬਾਰੇ, ਉਹਨਾਂ ਦੇ ਫੈਸਲਿਆਂ ਬਾਰੇ ਬਹੁਤ ਜ਼ਿਆਦਾ ਅਗਰੈਸਿਵ ਤੇ ਬਹੁਤ ਤਲਖ ਕਮੈਂਟਬਾਜ਼ੀ ਕਰਕੇ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਮਾਹੌਲ ਸਿਰਜਿਆ, ਜਿਹਦਾ ਲਾਹਾ ਉਹਨਾਂ ਨੇ ਵੋਟਾਂ ਵੇਲੇ ਲਿਆ। ਮਤਲਬ ਕਿ ਆਪ ਚੰਗੇ ਹਾਂ ਇਹ ਕਹਿਣ ਦੀ ਬਜਾਏ ਉਹਨਾਂ ਨੇ ਦੂਜਿਆਂ ਨੂੰ ਇੰਨਾ ਕੁ ਭੰਡਿਆ ਕਿ ਲੋਕਾਂ ਦੇ ਦਿਲ ਦਿਮਾਗ ਵਿੱਚ ਉਹਨਾਂ ਸਿਆਸੀ ਦਲਾਂ ਦੀਆਂ ਜਿਹੜੀਆਂ ਗੜਬੜਾਂ ਗਲਤੀਆਂ ਸੀ ਉਹ 1000 ਗੁਣਾ ਵੱਧ ਜ਼ਹਿਰ ਭਰ ਦਿੱਤੀ। ਇਹ ਗੱਲ ਜਿੰਨੇ ਵੀ ਹੋਰ ਸਿਆਸੀ ਲੀਡਰ ਨੇ, ਕਾਂਗਰਸ ਦੇ ਹੋਣ, ਅਕਾਲੀ ਦਲ ਬਾਦਲ ਦੇ ਹੋਣ ਜਾਂ ਹੋਰ ਕਿਸੇ ਜਮਾਤ ਦੇ ਹੋਣ, ਉਹ ਸਾਰੇ ਇਸ ਗੱਲ ਤੇ ਕਾਫੀ ਪਿੱਟਦੇ ਵੀ ਰਹਿੰਦੇ ਆ। ਪਰ ਅੱਜ ਦੀ ਤਰੀਕ ਵਿੱਚ ਉਹੀ ਸੋਸ਼ਲ ਮੀਡੀਆ ਭਗਵੰਤ ਮਾਨ ਤੇ ਉਹਦੀ ਆਮ ਆਦਮੀ ਪਾਰਟੀ ਲਈ ਬਿਪਤਾ ਬਣਦਾ ਦਿਖ ਰਿਹਾ। ਪਿਛਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਆਪਦੀ ਧੀ ਵੱਲੋਂ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਆਪਦਾ ਪੱਖ ਰੱਖਿਆ ਗਿਆ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਹੀ ਆਮ ਆਦਮੀ ਪਾਰਟੀ ਨੇ ਆਪਦੇ ਪਹਿਲਾਂ ਵਾਲੇ ਹਿਸਾਬ ਨਾਲ
जो हल्ला गुल्ला कीता, जिस तरीके की नीवें दर्जे की बोल बाणी नाल भगवंत मान की उस धी नूं टारगेट किया, वो बहुत ही अफसोसनाक तो है ही, क्योंकि साडा जिहड़ा सिख करदार आ जां पंजाब दा सुभाऽ, वो इस तरीके नाल इस तरीके का हिसाब किताब बर्दाश्त नहीं करता। पर यह जिहड़ा बीजा होया वा बीज, ये इन्हां दा ही बीजा होया आम आदमी पार्टी वालियां दा। अज वो पिटदे आ कि जी दूजियां पार्टियां दे आगू इस परिवारक मसले दे बहाने ऐ करदे आ, करदे आ, पर हकीकत यह है कि बहुत ही ज्यादा हल्के दर्जे दे पोस्टां कमेंटां दे राहीं बीते दौर दे विच चंद जिहड़ा हैगा वो चाढ़ते रहे ने, तंग करते रहे ने। अज इन्हां दी बारी आ, कल नूं किसे होर दी बारी जिहड़ी आ वो आजू। पर असीं इत्थे जरूर कहणी चाहुंदे आ कि साडे पुरखियां ने काजी नूर मुहम्मद तो सिफतां करवा लियां, चाहे वो साडे खिलाफ आया। हरी सिंह नलूआ साडी कौम दा सरदार, साडी कौम दा सूरमा आगू है। ते ओहदा इतिहास आ भी किवें एक पठान औरत गुलबानो किवें ओहदे कोलों पुੱਤ मंगदी आ ते ओह कहना मैनू पुੱਤ ही मन। ते इस तरीके दीयां बेअंत कथा कहानियां जिहदे च सिख करदार दी बुलंदी दी दास्तान है, वो साडे सामने है। पर अज दे दौर विच सिख करदार नूं निगरिया होया भैड़ा ते माड़ा बनाउण दे लई बड़े यतन हो रहे, पल्यूट किया जा रहा। मैं अक्सर ये गल कहना है कि पंजाबी गाणियां राहीं, पंजाबी फिल्मां राहीं सिखां दे कोलों वो सारा कुछ खोया जा रहा जो गुरमत ने दिता। जेकर गुरबाणी जां सिख फलसफा सानू दाड़े केस नाल जिउण दी आग्या करदा है, तां पंजाबी गीत संगीत ने यह माहौल बनाया कि जी दाड़े केस कटाउणे मनाउणे बड़े जरूरी ने। इवें ही जेकर धी भैण की इज्जत का मसला है तो उत्थे पंजाबी गीत संगीत ने इत्थे बहुत ज्यादा हल्के दर्जे की गल की हुई है। ते पंजाबी गीत संगीत नशियां नूं, अयाशी ते बदमाशी नूं पूरी दी पूरी इज्जत नाल पेश करके लोकां नूं कहंदा कि इस राह तुरो, जदों कि गुरबाणी सानूं जिहड़ा सार्थक ते चंगी सोच वाला मनुख बनन दी आग्या दिंदी आ, हुक्म करदी। एक तरीके नाल पंजाबी गीत संगीत, पंजाबी गायकी, पंजाबी फिल्मां, ये सारा कुछ वो कर रहे ने जिहड़ा KPS गिल दा एजेंडा सी, जिहड़ा इंडियन स्टेट दा एजेंडा सी कि सिखां नूं कराहे पाउण। ते इहदे विच जेकर कोई कदे कदाई वखरी गल सामने आउंदी आ तां ओहदा जो हशर हुंदा। कल परसों दा इक रौला चलदा भी पटियाले च सतिंदर सरताज दा प्रोग्राम सी जिहड़ा पुलिसियां ने बंद करा। मैं सोचदा भी ठीक है, चलो ये भी एक गायक आ जां, ये भी पर ये गायक होण दे नाल जां ब्लैक प्रिंस फिल्म जां ये गीत उस तरीके दे नहीं हैगे, लोकां नूं ये पसंद आ, प्रवान आ कि चलो चंगी गल करदा। जे दी थां ते कोई अयाशी बदमाशी वाला हुंदा फिर शायद पुलिस ये ना रोकदे। हुण ये तां एक चंगे पासे तोरदा, इस करके इहनूं रोकना पै गया। ये गल इत्थे असीं तां तोरी आ कि पंजाब की धरती नूं, इत्थों की नौजवानी नूं भैड़ी तो भैड़ी बनाउण वाले सारे तत्तां नूं, सारे एलीमेंट्स नूं पूरी शह ते समर्थन जिहड़ा स्टेट वल्लों दिता जा रहा। ते इसे चक्कर दे विच आम आदमी पार्टी ने आपदे नाल जुड़े हुए पंजाबी जां सिख बच्चिआं नूं जिहड़ा कुछ दिता, अज ओह भगवंत मान दी धी वाले रौले च जाहिर हो रहा। पर साडे सारे भाईचारे दा, सिख कौम दा, पंजाबी लोकां दा ये साझा काम आ कि असीं आपदे बच्चिआं नूं इस पासियों रोकीए, टोकीए कि करदार कुछ ही करनी, किसी दे बारे अपशब्द, किसी नूं गाल मंदा करना, खास तौर ते पंथक जां खालिस्तानी कहाउण वाले लोकां नूं ये बिल्कुल नहीं जचदा। पर साडे लई ये अफसोस वाली, शर्म वाली गल आ कि बहुत सारे इहो जिहे लोक ने जिहड़े दीप सिद्धू दी, अमरतपाल सिंह दी, संत भिंडरां वालियां दी, जां एक ओंकार सतनाम जां किसी गुरु साहिबान दी
ਜਿਹੜੀ ਆ ਨਕਲੀ ਮਨੋਕਲਪਤ ਫੋਟੋ ਇਦਾਂ ਲਾ ਕੇ, ਨਕਲੀ ਫੇਸਬੁੱਕ ਖਾਤੇ ਬਣਾ ਕੇ ਉਹਨਾਂ ਤੋਂ ਬਹੁਤ ਜ਼ਿਆਦਾ ਮਾੜਾ ਚੰਗਾ ਲਿਖਦੇ ਬੋਲਦੇ ਆ, ਜਿਹਦੇ ਨਾਲ ਬਹੁਤ ਗਲਤ ਪ੍ਰਭਾਵ ਜਾਂਦਾ। ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਆਪਣੇ ਤੌਰ ਤੇ ਕੰਮ ਕਰਨਾ ਚਾਹੀਦਾ ਔਰ ਇਸ ਨੁਕਤੇ ਨੂੰ ਉਭਾਰਨਾ ਚਾਹੀਦਾ ਕਿ ਇਹ ਕੋਈ ਸਿੱਖ ਦਾ ਕੰਮ ਨਹੀਂ ਹੈ। ਇਹ ਬਿਲਕੁਲ ਹੀ ਬੇਸ਼ੱਕ ਕੋਈ ਆਪਦੇ ਆਪ ਨੂੰ ਉਹਦੇ ਗੱਲਾਂ ਤੋਂ ਲੱਗਣ ਲਾ ਦੇਵੇ, ਮੈਂ ਜੀ ਪੰਥਕ ਆ, ਮੈਂ ਖਾਲਿਸਤਾਨੀ ਆ, ਪਰ ਹਕੀਕਤ ਇਹ ਆ ਕਿ ਕੋਈ ਇਸ ਤਰੀਕੇ ਦੀ ਗੱਲ ਕਰਨ ਵਾਲਾ ਸਿੱਖ ਜਾਂ ਪੰਥਕ ਜਾਂ ਖਾਲਿਸਤਾਨੀ ਨਹੀਂ ਹੋ ਸਕਦਾ। ਇਹ ਨਕਲੀ ਖਾਤੇ ਕੌਣ ਬਣਾਉਂਦਾ, ਕਾਹਤੋਂ ਬਣਾਉਂਦਾ, ਤੇ ਜਿਹੜੇ ਸਾਡੇ ਅਕਸ ਨੂੰ, ਸਾਡੇ ਸਾਰੇ ਕਾਸੇ ਨੂੰ ਖਰਾਬ ਕਰਦੇ ਆ, ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਖੈਰ, ਗੱਲਾਂ ਬਾਤਾਂ ਆਉਣ ਵਾਲੇ ਦਿਨਾਂ 'ਚ ਆਪਾਂ ਅਗਲੇ ਪ੍ਰੋਗਰਾਮਾਂ 'ਚ ਹੋਰ ਵੀ ਕਰਾਂਗੇ। ਅੱਜ ਲਈ ਸਮਾਂ ਇੱਥੇ ਇੰਨਾ ਕੀ ਆ, ਇੱਥੇ ਸਮਾਪਤੀ ਕਰਦੇ ਆ। ਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।